ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਖਬਰਾਂ ਦੀ ਸ਼ੁਰੂਆਤ ਕੀਤੀ ਸੀ ਭਾਈ ਹਰਦੀਪ ਸਿੰਘ ਜੀ ਦੇ ਨਿੱਜਰ ਜੀ ਦੇ ਕਤਲ ਤੋਂ ਬਾਅਦ। ਤਾਂ ਉਸ ਤੋਂ ਬਾਅਦ ਪੰਥਕ ਹਲਕਿਆਂ ਦੇ ਵਿੱਚ ਇਸ ਖਬਰ ਤੇ ਲਗਾਤਾਰ ਚਰਚਾ ਤੇ ਇਸ ਖਬਰ ਤੇ ਜਿੰਨੇ ਵੀ ਸਿੱਖ ਰਾਜ ਦੇ ਲਈ ਘਾਲਣ ਵਾਲੇ ਯੋਧੇ ਨੇ, ਸੰਘਰਸ਼ੀ ਨੇ, ਉਹ ਇਸ ਵੇਲੇ ਸਿਰ ਜੋੜ ਕੇ ਖੜੇ ਨੇ। ਹਰਜੋਤ ਸਿੰਘ ਜੀ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਇੱਕ ਵਾਰ ਮੁੜ ਤੋਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਸੋ ਸਰੋਤਿਆਂ ਨੂੰ ਦੱਸਦੇ ਜਾਈਏ 1978 ਤੋਂ ਸ਼ੁਰੂ ਹੋਇਆ ਸਿੱਖਾਂ ਦਾ ਕਤਲੇਆਮ ਜੀ 1992 ਤੱਕ ਚੱਲਦਾ ਰਿਹਾ। ਉਸ ਤੋਂ ਬਾਅਦ ਫਿਰ ਡਰੱਗ ਦੇ ਕੇ ਪੰਜਾਬ ਦੇ ਵਿੱਚ ਸਿੱਖਾਂ ਦੀ ਨੌਜਵਾਨੀ ਨੂੰ ਖਤਮ ਕੀਤਾ ਤੇ ਹੁਣ ਜੋ ਬਾਹਰਲੇ ਦੇਸ਼ਾਂ ਦੇ ਵਿੱਚ ਜੋ ਸਿੱਖਾਂ ਦੇ ਨਾਲ ਧੱਕਾ ਹੁੰਦਾ ਉਹਦੇ ਬਾਰੇ ਜੇ ਕੋਈ ਗੱਲ ਕਰਦਾ ਤੇ ਉਹਨਾਂ ਦੇ ਕਤਲ ਹੋਣੇ ਸ਼ੁਰੂ ਹੋ ਗਏ ਹੈਗੇ ਆ। ਇਹਦੀ ਸਿੱਧੀ ਜਿਹੜੀ ਉਂਗਲੀ ਆ ਉਹ ਭਾਰਤ ਸਰਕਾਰ ਵੱਲ ਜਾਂਦੀ ਆ, ਕਿਉਂਕਿ ਜੋ ਕੈਨੇਡਾ ਦੀ ਏਜੰਸੀ ਹੈਗੀ ਆ ਸੀਸਸ, ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਹਰਦੀਪ ਸਿੰਘ ਨਿੱਜਰ ਨੂੰ ਕਿਹਾ ਸੀ ਭਈ ਸਾਨੂੰ ਖਬਰਾਂ ਮਿਲੀਆਂ ਆ ਵੀ ਤੁਹਾਡੇ ਤੇ ਅਟੈਕ ਹੋ ਸਕਦਾ, ਤੁਹਾਡਾ ਕਤਲ ਹੋ ਸਕਦਾ ਹੈਗਾ। ਉਹਨਾਂ ਨੇ ਕਦੇ ਸਿਕਿਉਰਿਟੀ ਨਹੀਂ ਰੱਖੀ। ਬਹੁਤ ਹੀ ਵਧੀਆ ਨੌਜਵਾਨ, ਬੜੀ ਸੇਵਾ ਭਾਵਨਾ ਵਾਲਾ, ਸਰੀ ਦੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ। ਜੀ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦੇ ਕ੍ਰਿਮੀਨਲ ਚਾਰजेस ਨਹੀਂ ਸੀ। ਉਹ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਵੀ ਜੋ ਹਿੰਦੁਸਤਾਨ ਦੀ ਸਰਕਾਰ ਜਿੱਦਾਂ ਦੇ ਚਾਰजेस ਲਾ ਦਿੰਦੀ ਆ, ਕਿਸੇ ਨੂੰ ਬਦਨਾਮ ਕਰਨਾ ਹੁੰਦਾ ਉਹ ਤਾਂ ਉਹ ਕਰੇ ਦਿੰਦੇ ਹੈਗੇ ਆ। ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ ਜਿੰਨੇ ਵੀ ਸਟੂਡੈਂਟ ਆਏ ਹੈਗੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਕਰਨ ਵਾਲਾ ਇਹ ਬੰਦਾ ਸੀ। ਇਸਨੇ ਕਿਹਾ ਵੀ ਜਿਹੜੇ ਸਟੂਡੈਂਟਸ ਆਉਂਦੇ ਆ ਉਹ ਜੌਬ ਕਰਦੇ ਹੈਗੇ ਆ, ਨਾਲ ਪੜ੍ਹਨ ਜਾਂਦੇ ਆ ਤੇ ਉਹਨਾਂ ਕੋਲ ਕਈ ਵਾਰੀ ਰੋਟੀ ਪਾਣੀ ਬਣਾਉਣ ਦਾ ਟਾਈਮ ਨਹੀਂ ਹੁੰਦਾ ਤੇ ਗੁਰਦੁਆਰਾ ਸਾਹਿਬ ਤੋਂ ਬਣੇ ਬਣਾਏ ਜਿਹੜੇ ਹੁੰਦੇ ਹੈਗੇ ਬਾਕਸਸ ਉਹ ਲੈ ਕੇ ਜਾ ਸਕਦੇ ਜਦ ਮਰਜੀ। ਉਹ ਤੋਂ ਬਾਅਦ ਫਿਰ ਹੋਰ ਗੁਰੂ ਘਰਾਂ ਨੇ ਵੀ ਸ਼ੁਰੂ ਕੀਤਾ। ਸੋ ਬਹੁਤ ਹੀ ਵਧੀਆ ਨੌਜਵਾਨ ਸੀ, ਬੜਾ ਮਿਹਨਤੀ ਸੀ, ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਧੀਆ ਬਿਲਡਿੰਗ ਸਾਰਾ ਕੁਝ ਕੰਮ ਕੀਤਾ ਸੀ। ਸੋ ਅਲਟੀਮੇਟਲੀ ਉਹਦਾ ਜਿਹੜਾ ਆ ਉਸ ਆਪਾਂ ਤਾਂ ਉਹ ਅੱਤਵਾਦੀ ਕਹਿ ਸਕਦੇ ਜਿਨ੍ਹਾਂ ਨੇ ਏਦਾਂ ਦੇ ਨੌਜਵਾਨ ਦਾ ਜਿਹੜਾ ਕਤਲ ਕੀਤਾ ਹੈਗਾ। ਸੋ ਉਹਨਾਂ ਦੀ ਇੱਕ ਮੈਂ ਕੁਛ 1 ਜਾਂ 2 ਦਿਨ ਪਹਿਲਾਂ ਦੀ ਇੱਕ ਸਟੇਟਮੈਂਟ ਆ ਉਹ ਜ਼ਰੂਰ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸੇ ਸਟੇਟਮੈਂਟ ਦੇ ਵਿੱਚ ਹੀ ਉਹਨਾਂ ਨੇ ਕੁਛ ਐਸਾ ਵਾਪਰਨ ਦਾ ਜਿਹੜਾ ਜਿਹਨੂੰ ਕੋਈ ਵੀ ਪ੍ਰਵਾਨ ਨਹੀਂ ਕਰ ਸਕਦਾ ਤੌਖਲੇ ਪ੍ਰਗਟ ਕੀਤੇ ਸਨ ਤੇ ਖਦਸ਼ਾ ਪ੍ਰਗਟਾਇਆ ਸੀਗਾ ਕਿ ਜਿਹੜੀਆਂ ਏਜੰਸੀਆਂ ਇਸ ਕੰਮ ਦੇ ਵਿੱਚ ਲੱਗੀਆਂ ਹੋਈਆਂ ਨੇ ਉਹ ਕੁਝ ਵੀ ਕਰਵਾ ਸਕਦੀਆਂ ਨੇ। ਤੇ ਹਰਜੋਤ ਸਿੰਘ ਜੀ, ਆਪਾਂ ਉਹਨਾਂ ਦੀ ਸਟੇਟਮੈਂਟ ਜਿਹੜੀ ਉਹਨਾਂ ਨੇ ਦਿੱਤੀ ਹੈ ਜੀ ਉਹ ਸੁਣਦੇ ਹਾਂ ਜੀ। ਜੀ ਕਲੀਅਰ ਨਹੀਂ ਆ ਰਹੀ। ਭਜਾਈ ਦੇ ਵਿੱਚ ਲੱਗਾ ਆ ਕਿ ਮੈਂ ਮੇਰੇ ਕੋਲ ਸੋਹਣੇ ਬਿਜਨਸ ਹੋਵੇ, ਸੋਹਣੀਆਂ ਗੱਡੀਆਂ ਕਰਨੀਆਂ ਹੋਣ, ਜਿਨ੍ਹਾਂ ਨੇ ਪਰਿਵਾਰਾਂ ਦੇ ਪਰਿਵਾਰ ਆਉਣ ਤੋਂ ਬਾਹਰ ਕੀਤੇ ਉਹਨਾਂ ਵੱਲ ਵੀ ਦੇਖੋ, ਉਹਨਾਂ ਦੇ ਵੀ ਸੁਪਨੇ ਹੋਣਗੇ, ਉਹਨਾਂ ਵੀ ਸੁਪਨੇ ਸੰਜੋਏ ਹੋਣਗੇ। ਨਹੀਂ ਅਸੀਂ ਦੇ ਵਿੱਚ ਸੱਚ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹੋਏ ਵੀ
ਖਾਲਸਾ ਰਾਜ ਖਾਲਸਤਾਨ ਦੀ ਗੱਲ, ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦੀ ਗੱਲ ਜਾਂ ਕਿਤੇ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੋਵੇ, ਅੱਜ ਆਪਾਂ ਵੇਖਦੇ ਹਾਂ ਜਦੋਂ ਕਿਸੇ ਕਿਤੇ ਕਲਾਕਾਰ ਦਾ ਜਾਂ ਹੋਰ ਕੋਈ ਪ੍ਰੋਗਰਾਮ ਹੋਵੇ, ਲੱਖਾਂ ਦੀ ਤਾਦਾਦ ਦੇ ਵਿੱਚ ਸਾਡਾ ਜਿਹੜੇ ਅਸੀਂ ਲੋਕ ਹਾਂ ਪੰਜਾਬੀ, ਅਸੀਂ ਉਹਨਾਂ ਦੇ ਨਗਰ ਤਰ ਪਾਉਂਦੇ। ਅੱਜ ਉਹ ਨੌਜਵਾਨ ਸਾਡੇ ਤੋਂ ਵਿਛੜਿਆ, ਅੱਜ ਆਪਾਂ ਦੇਖਦੇ ਹਾਂ 50-100 ਸਿੰਘ ਹੈ। ਬੜੇ ਦੁੱਖ ਦੀ ਗੱਲ ਹੈ, ਜਿੰਨਾ ਚਿਰ ਸਾਡੇ ਕੌਮ ਦੀ ਨੌਜਵਾਨ ਇਹ ਸਮਝਦੇ ਅਸੀਂ ਗੁਲਾਮ ਹਾਂ, ਅਸੀਂ ਗੁਲਾਮੀ ਨੂੰ ਕੋਲੋਂ ਲੈਣਾ, ਇਹ ਕਿੱਦਾਂ ਲਿਖਣੀ ਆ, ਇਹ ਸ਼ਹਾਦਤਾਂ ਦੇ ਲਈਆਂ ਹੀ ਬਹੁਤ। ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਹਾਕਮ ਮੇਰੇ ਤੋਂ ਪਹਿਲਾਂ ਵੀਰ ਜਸਪ੍ਰੀਤ ਨੇ ਵੀ ਦੱਸਿਆ, ਇਹ ਲੰਮੇ ਸਮੇਂ ਤੋਂ ਸਾਨੂੰ ਵੀ ਪਤਾ ਇੱਥੇ ਭਾਰਤ ਦੇ ਕਾਤਲਾਂ ਤੋਂ ਸਿੰਘਾਂ ਨੂੰ ਕਤਲ ਕਰਾਉਣ ਦੀ ਵੀ ਸੋਚ ਰਿਹਾ, ਤੁਹਾਨੂੰ ਹਰ ਇੱਕ ਹੀਆ ਕਰਕੇ ਸੋਚ ਰਿਹਾ, ਤੇ ਸਾਨੂੰ ਅਵੇਅਰ ਹੋ ਕੇ ਖਾਣ ਪੀਣ ਤੋਂ ਲੈ ਕੇ ਵਿਚਰਨ ਤੱਕ ਆਲੇ ਦੁਆਲੇ ਤੇ ਖਿਆਲ ਰੱਖਣ ਦੀ ਲੋੜ ਹੈ। ਉਹ ਤੁਹਾਨੂੰ ਇਸ਼ਾਰਾ ਕਰਦੇ ਆ। ਜਦੋਂ ਭਾਊ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਗਿਆ ਪਾਕਿਸਤਾਨ ਦੀ ਧਰਤੀ ਤੇ, ਉਸ ਦਿਨ ਤੋਂ ਜਿਹੜੇ ਪੰਥਕ ਲੋਕ ਸੀਗੇ, ਜਿਹੜੇ ਸੋਝੀ ਰੱਖਦੇ ਸੀ, ਉਹਨਾਂ ਨੇ ਇਹ ਗੱਲਾਂ ਵਿਚਾਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਆਉਣ ਵਾਲਾ ਸਮਾਂ ਬੜਾ ਭਿਆਨਕ ਹੈ। ਆਉਣ ਵਾਲਾ ਸਮਾਂ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਕਤਲ ਕੀਤਾ ਜਾਇਆ ਕਰੂਗਾ। ਤੁਹਾਡੇ ਸਾਹਮਣੇ ਹੋਗਾ, ਮਹੀਨਾ ਨਹੀਂ ਪੈਣ ਦਿੱਤਾ। ਇਹ ਤੁਸੀਂ ਅੱਜ ਵੀ ਮੇਰੀ ਗੱਲ ਯਾਦ ਰੱਖਿਓ। ਦੇਖੋ, ਪਾਤਸ਼ਾਹ ਜੀ ਨੇ ਕਿਹਾ ਨਾ ਡਰ ਕਿਸੇ ਨੂੰ ਦੇਣਾ ਤੇ ਨਾ ਕਿਸੇ ਦਾ ਡਰ ਲੈਣਾ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ, ਤੁਹਾਡੇ ਇਲਾਕੇ ਦੇ ਵਿੱਚ ਵੀ ਕੁਝ ਹੋ ਸਕਦਾ, ਸਾਡੇ ਆਲੇ ਦੁਆਲੇ ਵੀ ਕੁਝ ਹੋ ਸਕਦਾ। ਸਾਨੂੰ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ। ਜੇ ਅਸੀਂ ਨਾ ਖਿਆਲ ਰੱਖ ਸਕੇ ਤੇ ਉਸ ਭਾਈ ਅਵਤਾਰ ਸਿੰਘ ਖੰਡੇ ਵਾਂਗੂ ਸਾਡੇ ਨਾਲ ਵੀ ਕੋਈ ਫੂਡ ਦੇ ਵਿੱਚ ਦੇ ਸਕਦਾ। ਅੱਜ ਕੱਲ ਤਾਂ ਇਦਾਂ ਦੇ ਕੈਮੀਕਲ ਹਨ, ਤੁਹਾਡੇ ਤੁਸੀਂ ਨਾਲ ਦੀ ਖੜੇ ਆ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਇੱਕ ਸੂਈ ਵਾਂਗੂ ਹੁੰਦਾ, ਇਦਾਂ ਦੇ ਵੀ ਕੈਮੀਕਲ ਹੈ। ਜਦੋਂ ਤੁਸੀਂ ਵੇਖਦੇ ਆ, ਤੁਹਾਨੂੰ ਮਾੜਾ ਵੀ ਨਹੀਂ ਪਤਾ ਲੱਗਣਾ ਤੁਹਾਡੇ ਕੋਲ ਕੈਮੀਕਲ। ਹੌਲੀ ਹੌਲੀ ਤੁਸੀਂ ਉਸ ਮੌਤ ਵੱਲ ਵਧਦੇ ਜਾਓਗੇ। ਹੁਣ ਤੁਸੀਂ ਦੇਖੋ, ਭਾਈ ਖੰਡਾ ਵੀਕ ਪਹਿਲਾਂ ਬਾਹਰ ਘੁੰਮ ਕੇ ਆਇਆ, 10-12 ਕਿਲੋਮੀਟਰ ਦਾ ਪੈਂਡਾ ਵੀ ਤੈਅ ਕੀਤਾ। ਜੇ ਉਹਨੂੰ ਬਲੱਡ ਕੈਂਸਰ ਹੁੰਦਾ, ਉਹਨੂੰ ਸਾਹ ਨਾ ਚੜਦਾ, ਉਹਨੂੰ ਜਾਂ ਹੋਰ ਪ੍ਰੋਬਲਮਾਂ ਨਾ ਹੁੰਦੀਆਂ, ਸਿਰਫ 3-3.5 ਦਿਨ ਪਹਿਲਾਂ ਉਸ ਵੀਰ ਦਾ ਢਿੱਡ ਦੁਖਿਆ, ਥੋੜਾ ਜਿਹਾ ਬੁਖਾਰ ਹੋਇਆ ਤੇ ਨਾਲ ਦੇ ਨੌਜਵਾਨਾਂ ਨੇ ਉਹਨੂੰ ਹਸਪਤਾਲ ਲੈ ਗਏ। ਕਿਉਂਕਿ ਜਿਹੜੀ ਭਾਰਤੀ ਹਾਕਮ, ਉਹ ਸ਼ੈਤਾਨ ਬ੍ਰਾਹਮਣ ਜਿਹੜਾ 1100 ਸਾਲ ਗੁਲਾਮ ਰਿਹਾ, ਉਹਨੇ ਸਿੱਖਾਂ ਦੀਆਂ ਨੂੰ ਮੁਕਾਉਣ ਦਾ ਹਰ ਤਹੀਆ ਕੀਤਾ, ਪਰ ਵੱਧ ਕਿਸਮ ਦੇ ਸਿੱਖ ਸਮਝ ਨਹੀਂ ਸਕੇ। ਅੱਜ ਵੀ ਸਾਡੇ, ਚਾਹੇ ਇੱਥੇ ਮੈਂ ਕੈਨੇਡਾ ਦੀ ਗੱਲ ਕਰਾਂ, ਸਾਡੇ ਜਿੰਨੇ ਮੀਡੀਆ ਹਨ ਜਾਂ ਸਾਡੇ ਇੱਥੇ ਜਥੇਦਾਰ ਆਪਣੇ ਆਪ ਨੂੰ ਕਹਾਉਂਦੇ ਗੁਰਦੁਆਰਿਆਂ ਦੇ ਮੇਰੇ ਵਰਗੇ ਛੱਜ ਬੰਨੀ ਪ੍ਰਧਾਨ ਹਨ ਜਾਂ ਲੀਡਰ ਲੋਕ ਹਨ, ਕਿਸੇ ਦਾ ਵੀ ਮੂੰਹ ਦੁੱਖ ਜਵੇ ਜੇ ਕੌਮ ਦੀ ਗੱਲ ਹੋਵੇ, ਖਾਲਸਤਾਨ ਦੀ ਗੱਲ ਹੋਵੇ, ਸ਼ਹੀਦਾਂ ਦੇ ਡੁੱਲੇ ਖੂਨ ਦੀ ਗੱਲ ਹੋਵੇ, ਕਰ ਸਕੋ। ਜਿਹੜੇ ਗੁਰਦੁਆਰਾ ਸਾਹਿਬ ਹੁੰਦੇ ਆ, ਅੰਬੈਸੀਆਂ ਹੁੰਦੇ, ਜੇ ਆਪਾਂ ਪੁਰਾਣਾ ਇਤਿਹਾਸ ਦੇਖਦੇ ਹਾਂ, ਗਦਰੀ ਬਾਬਿਆਂ ਨੇ ਗੁਰਦੁਆਰਿਆਂ ਚੋਂ ਇਨਕਲਾਬ ਲੈ ਕੇ ਆਂਦਾ। ਜੇ ਅੱਜ ਆਪਾਂ ਬਦਨ ਸਿੰਘ ਦੀ ਗੱਲ ਕਰਦੇ ਹਾਂ, ਸਰਦਾਰ ਮੇਵਾ ਸਿੰਘ ਦੀ ਗੱਲ ਕਰਦੇ ਹਾਂ, ਸਰਦਾਰ ਭਾਨ ਸਿੰਘ ਦੀ ਗੱਲ ਕਰਦੇ ਹਾਂ, ਅੱਜ ਸਾਨੂੰ ਉਹਨਾਂ ਵਰਗੇ ਬਣਨ ਦੀ ਲੋੜ ਹੈ। ਸਾਨੂੰ ਉਦਾਂ ਦੇ ਗ੍ਰੰਥੀ ਸਿੰਘ ਲੈ ਕੇ ਆਉਣ ਦੀ ਲੋੜ ਹੈ, ਉਦਾਂ ਦੇ ਸਾਨੂੰ ਪ੍ਰਧਾਨ ਲੈ ਕੇ ਆਉਣ ਦੀ ਲੋੜ ਹੈ, ਉਦਾਂ ਦੇ ਸੈਕਟਰੀ ਲੈ ਕੇ ਆਉਣ ਦੀ ਲੋੜ ਹੈ, ਉਦਾਂ ਦੇ ਗੁਰੂ ਕੇ ਵਜ਼ੀਰ ਲੈ ਕੇ ਆਉਣ ਦੀ ਲੋੜ ਹੈ। ਵੱਧ ਕਿਸਮ ਤੇ ਮੇਰੇ ਵਰਗਿਆਂ ਦਾ ਮਖੌਟਾ ਸਿੱਖੀ ਦਾ, ਪਰ ਕੰਮ ਕਾਫਰਾਂ ਵਾਲੇ ਕਰਦੇ, ਨਾ ਉੱਥੇ ਖਾਲਸਤਾਨ ਦੀ ਗੱਲ ਕਰਨ ਦਿੰਦੇ, ਨਾ ਉੱਥੇ ਬੋਲਣ ਦਿੰਦੇ। ਲੁਕੋ ਕੇ ਸ਼ਹੀਦਾਂ ਦੀਆਂ ਬਰਸੀਆਂ ਮਨਾ ਕੇ ਇੱਕ ਡਫਲੀ ਵਜਾ ਕੇ ਛੱਡ ਦੇਣੀ, ਕਿਸੇ ਨੂੰ ਪਤਾ ਨਾ ਲੱਗੇ। ਇਹ ਸਾਡੇ ਗੁਰਦੁਆਰਿਆਂ ਦੇ ਵਿੱਚ ਹੋ ਰਿਹਾ। ਅਸੀਂ ਕਹਿੰਦੇ ਸਾਡੇ ਗੁਰਦੁਆਰੇ ਸਿੱਖਾਂ ਦੇ ਹੱਥ 'ਚ ਆ। ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ, ਜਿਹੜੇ ਮੋਡਰੇਟਰ ਨੇ ਸਾਂਭੇ ਆ, ਇਹ ਤਾਂ ਉਹਨਾਂ ਗੁਰਦੁਆਰਿਆਂ ਨਾਲੋਂ ਵੀ ਭੈੜੇ, ਉਹ ਤਾਂ ਸਾਨੂੰ ਪਤਾ ਉਹਨਾਂ ਦੇ ਕੋਲ ਆ। ਜਿਹੜੇ ਸਿੱਖੀ ਦਾ ਮੁਖੌਟਾ ਪਾ ਕੇ ਕੌਮ ਦੀ ਆਜ਼ਾਦੀ ਦੀ ਗੱਲ ਨਹੀਂ ਕਰਦੇ, ਸਿੱਖਾਂ ਦੇ ਡੁੱਲੇ ਹੋਏ ਖੂਨ ਦੀ ਗੱਲ ਨਹੀਂ ਕਰਦੇ। ਆ ਤੁਸੀਂ ਦੇਖ ਲਓ, ਨਗਰ ਕੀਰਤਨ ਹੁਣ ਚੱਲ ਪਣੇ ਆ ਜਾਂ ਚੱਲਦੇ ਆ, ਕਿੰਨੇ ਕੁ ਸ਼ਹੀਦਾਂ ਦੀ ਗੱਲ ਕਰਨਗੇ। ਤੁਹਾਨੂੰ ਪੋਸਟਰ ਲਾਉਣ ਤੋਂ ਵੀ ਰੋਕ ਰਹੇ ਆ, ਤੁਹਾਨੂੰ ਸ਼ਹੀਦਾਂ ਦੀ ਖਾਲਸਤਾਨ ਦੀ ਗੱਲ ਕਰਨੇ ਤੋਂ ਵੀ ਰੋਕ ਰਿਹਾ। ਪਿਛਲੇ ਸਮਿਆਂ ਦੇ ਵਿੱਚ ਇਦਾਂ ਹੀ ਹੋਇਆ। ਭਾਈ ਦਲਜੀਤ ਸਿੰਘ ਬਿੱਟੂ ਦੀ ਕਿਤਾਬ ਰਿਲੀਜ਼ ਕਰਨੀ ਸੀ ਕਿਸੇ ਗੁਰਦੁਆਰੇ ਨਗਰ ਕੀਰਤਨ ਤੇ, ਆਪ ਪ੍ਰਬੰਧਕਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਤੇ ਜਦੋਂ ਕੋਈ ਬੋਲੇ ਉਹਨੂੰ ਰੋਕਿਆ ਜਾਂਦਾ, ਉਹਨੂੰ ਟੋਕਿਆ ਜਾਂਦਾ। ਸ਼ਹੀਦਾਂ ਦੀਆਂ ਬਰਸੀਆਂ ਮਨਾਉਂਦੇ, ਆਪ ਸੈਕਟਰੀ ਸਟੇਜ ਛੱਡ ਕੇ ਭੱਜ ਜਾਂਦੇ। ਇਸ ਤੋਂ ਵੱਡੀ ਨਵੋਚੀ ਦੀ ਗੱਲ ਕਿਹੜੀ ਹੋ ਸਕਦੀ।
ਸਿੱਖਾਂ ਲਈ। ਜੇ ਅਸੀਂ ਨੌਜਵਾਨਾਂ ਤੁਸੀਂ ਨਾ ਸਮਝੇ, ਮੇਰੇ ਵਰਗੇ ਤਾਂ 50-50 ਸਾਲ ਦੇ ਹੋ ਗਏ, ਹੋਰ 5-7 ਸਾਲ ਆ ਜਾਂ ਦੁਸ਼ਮਣ ਦੇ ਨਿਸ਼ਾਨੇ ਤੇ ਆ, ਅੱਜ ਮਾਰਨਾ ਕੱਲ ਮਾਰਨਾ। ਮੈਂ ਬੇਪਰਵਾਹ ਹੋ ਕੇ ਡਰਦਾ ਨਹੀਂ ਕਿ ਕਿਸੇ ਤੋਂ, ਅਕਾਲ ਪੁਰਖੋਂ ਨੀਲੀ ਛੱਤ ਵਾਲੇ ਤੋਂ ਡਰਦਾ, ਜਿਹੜਾ ਕੈਨੇਡਾ ਵਿੱਚ ਨਾ ਉਹ ਦਾਸ ਦਾ ਹੀ ਨਾਂ ਆ, ਮੈਂ ਇੱਥੇ ਤੁਰਿਆ ਫਿਰਦਾ, ਕੋਈ ਪਰਵਾਹ ਨਹੀਂ। ਗੁਰੂ ਸਾਹਿਬ ਜੀ ਦਾ ਓਟ ਆਸਰਾ, ਹੁਣ ਵੀ ਇੱਥੇ ਦੀਆਂ ਏਜੰਸੀਆਂ ਦੇ ਕੋਲ ਚੌਂਕੀ ਭਰ ਕੇ ਆਏ। ਮੈਂ ਦੱਸਿਆ ਸੀ ਤੂਰ ਸਾਹਿਬ ਨੂੰ, ਕੋਈ ਪਰਵਾਹ ਨਹੀਂ, ਪਰਵਾਹ ਸੱਚੇ ਸਤਿਗੁਰੂ ਜੀ ਦੀ, ਉਹਨਾਂ ਸ਼ਹੀਦਾਂ ਦੀ। ਜਦੋਂ ਤੁਰੇ ਸੀ ਉਹਨਾਂ ਸ਼ਹੀਦਾਂ ਦਾ ਬਚਨ ਕੀਤਾ ਸੀ, ਇਹ ਸਰੀਰ ਦੇ ਟੋਟੇ ਟੋਟੇ ਹੋ ਸਕਦੇ ਆ, ਸਰੀਰ ਦੇ ਬੰਦ ਕੱਟੇ ਜਾ ਸਕਦੇ ਆ, ਪਰ ਤੁਹਾਨੂੰ ਪਿੱਠ ਦਿਖਾ ਕੇ ਨਹੀਂ ਭੱਜਣਾ, ਨਾ ਭੱਜਾਂਗੇ। ਇਹ ਕੱਲਾ ਕੱਲਾ ਮਨੁੱਖ ਆਪਣਾ ਤਹੀਆ ਕਰੇ। ਹਾਕਮ ਦਾ ਵੀ ਜ਼ੋਰ ਲੱਗਾ ਹੋਇਆ ਗੁਰਦੁਆਰਿਆਂ ਤੇ ਕਬਜ਼ਾ ਕਰਨ ਵਾਸਤੇ ਵੀ ਕੌਮ ਦੀ ਗੱਲ ਨਾ ਹੋਵੇ, ਤੇ ਸਾਡੇ ਵਾਲਿਆਂ ਦਾ ਵੀ ਜ਼ੋਰ ਲੱਗਾ ਹੋਇਆ ਸੱਜੇ ਖੱਬੇ ਦੀ ਤਰ੍ਹਾਂ। ਜੇ ਅਸੀਂ ਅੱਜ ਨਾ ਸਮਝੇ, ਤੁਸੀਂ ਆਉਣ ਵਾਲੀ ਜਨਰੇਸ਼ਨ ਆ, ਤੁਸੀਂ ਗੁਰਦੁਆਰਿਆਂ ਦੇ ਪ੍ਰਧਾਨ ਬਣਨਾ, ਸੈਕਟਰੀ ਬਣਨਾ, ਤੁਸੀਂ ਉਸ ਬਦਨ ਸਿੰਘ ਤੇ ਮੇਵਾ ਸਿੰਘ ਦੇ ਵਾਰਸ ਬਣਨਾ, ਇਹਨਾਂ ਨੂੰ ਸਾਂਭੋ। ਨਹੀਂ ਤੇ ਉਹਨਾਂ ਕਾਮਰੇਡਾਂ ਤੇ ਇਹਨਾਂ ਸਿੱਖ ਕਾਮਰੇਡਾਂ ਦੇ ਵਿੱਚ ਫਰਕ ਨਹੀਂ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ। ਤੁਸੀਂ ਵਰਲਡ ਦੇ ਵਿੱਚ ਝਾਤੀ ਮਾਰ ਕੇ ਵੇਖੋ, ਕਿੰਨਿਆਂ ਕੁ ਗੁਰਦੁਆਰਾ ਸਾਹਿਬਾਨਾਂ 'ਚ ਖੰਡੇ ਵੀਰ ਦੀ ਗੱਲ ਹੋਈ, ਕਿੰਨਿਆਂ ਕੁ ਗੁਰਦੁਆਰਿਆਂ 'ਚ ਦੀਪ ਸਿੱਧੂ ਦੀ ਗੱਲ ਹੋਈ, ਕਿੰਨਿਆਂ ਕੁ ਗੁਰਦੁਆਰਿਆਂ ਦੇ ਵਿੱਚ ਅੰਮ੍ਰਿਤਪਾਲ ਦੀ ਗੱਲ ਹੋਈ, ਕਿੰਨਿਆਂ ਕੁ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੁਜ਼ਾਹਰੇ ਹੋਏ। ਸਿਰਫ ਇਹ ਖੰਡੇ ਦਾ ਜਾਂ ਸਰੀ ਵਾਲਿਆਂ ਦਾ ਠੇਕਾ ਨਹੀਂ ਚੱਕਿਆ, ਦੋ ਚੌਂ ਦਾ। ਕਿਉਂ? ਬਾਕੀ ਕੌਮ ਕਿੱਥੇ ਆ? ਅਸੀਂ ਗੁਰਦੁਆਰੇ ਵਾਲੇ ਦੇ ਪ੍ਰਬੰਧਕਾਂ ਨੂੰ ਕਿਉਂ ਨਹੀਂ ਪੁੱਛਦੇ? ਕਿਉਂਕਿ ਤੁਸੀਂ ਨੌਜਵਾਨ ਆ, ਤੁਸੀਂ ਇਕੱਠੇ ਹੋ ਕੇ ਮੇਰੇ ਵਰਗੇ ਨੂੰ ਗਲੋਂ ਫੜ ਕੇ ਪੁੱਛਿਆ ਕਰੋ ਵੀ ਤੈਨੂੰ ਇੱਥੇ ਲੈ ਕੇ ਆਂਦਾ ਚੌਕੀਦਾਰ ਬਣਾ ਕੇ, ਕਿਉਂ ਨਹੀਂ ਕੌਮ ਦੀ ਗੱਲ ਕਰਦਾ? ਤੁਸੀਂ ਅੱਜ ਪੁੱਛੋ ਉਹਨਾਂ ਕਮੇਟੀ ਵਾਲਿਆਂ ਨੂੰ ਇੱਥੇ ਕਿਉਂ ਨਹੀਂ ਅੱਜ ਆਏ? ਉਹ ਨੌਜਵਾਨ ਸ਼ਹਾਦਤ ਦਾ ਜਾਮ ਪੀ ਗਿਆ, ਉਹਨੂੰ ਭਾਰਤੀ ਹਾਕਮ ਨੇ ਜ਼ਹਿਰ ਦੇ ਕੇ ਮਾਰ ਦਿੱਤਾ। ਹੁਣ ਸਾਡੇ ਵਾਲੇ ਸੋਸ਼ਲ ਮੀਡੀਆ ਤੇ ਕਹਿਣ ਡਿਆ ਨਹੀਂ ਜੀ ਉਹ ਤਾਂ ਬਲੱਡ ਕੈਂਸਰ ਸੀ, ਕਿਉਂਕਿ ਦਬਮੀ ਜਿਹੀ ਜਵਾਬ ਦੇ ਵਿੱਚ, ਕਿਉਂਕਿ ਸਾਡਾ ਆਪਸੀ ਇੰਨਾ ਕੁ ਬਖਰੇਵਾਂ, ਜਾਤੀ ਸਾਡੀ ਕਿਸੇ ਦੇ ਨਾਲ ਬਖਰੇਵੇਂ ਹੋ ਸਕਦੇ, ਸਿਧਾਂਤਕ ਤੌਰ ਤੇ ਬਖਰੇਵੇਂ ਹੋ ਸਕਦੇ, ਬਾਣੀ ਬਾਣੇ ਵਿੱਚ ਬਖਰੇਵੇਂ ਹੋ ਸਕਦੇ, ਕੋਈ ਖੰਡ ਕੀਰਤਨੀ ਜਥੇ ਦਾ ਹੋ ਸਕਦਾ, ਕੋਈ ਟਕਸਾਲੀ ਹੋ ਸਕਦਾ, ਕੋਈ ਨਿਹੰਗ ਹੋ ਸਕਦਾ, ਕੋਈ ਮਿਸ਼ਨਰੀ ਹੋ ਸਕਦਾ, ਕੋਈ ਨਾਨਕ ਛੜੀਆ ਰਾੜੇ ਵਾਲਾ ਹੋ ਸਕਦਾ, ਪਰ ਜਿੱਥੇ ਇਸ ਨਿਸ਼ਾਨ ਸਾਹਿਬ ਦੀ ਗੱਲ ਆ, ਸ਼ਹੀਦਾਂ ਦੇ ਡੁੱਲੇ ਖੂਨ ਦੀ ਗੱਲ ਆ, ਉੱਥੇ ਸਾਰੇ ਬਖਰੇਵੇਂ ਭੁਲਾ ਕੇ ਇੱਕ ਝੰਡੇ ਥੱਲੇ ਜਿੰਨਾ ਚਿਰ ਨਹੀਂ ਇਕੱਠੇ ਹੁੰਦੇ, ਏਡੇ ਖੰਡੇ ਵਰਗੇ ਵੀਰ ਨੂੰ ਸ਼ਹੀਦ ਕੀਤਾ ਜਾਊਗਾ। ਅੱਜ ਖੰਡੇ ਨੂੰ ਕੀਤਾ ਗਿਆ। ਸਤਿ ਸ੍ਰੀ ਅਕਾਲ। ਅੱਜ ਖੰਡੇ ਨੂੰ ਕੀਤਾ, ਕੱਲ ਨੂੰ ਤੁਹਾਡੇ ਵਿੱਚੋਂ ਵਾਰੀ ਆਊਗੀ। ਜਿਹੜਾ ਭਾਰਤੀ ਹਾਕਮ ਦੇ ਵਿਰੁੱਧ ਬੋਲੂਗਾ, ਖੜ ਕੇ ਸਟੈਂਡ ਲਊਗਾ, ਉਹਨਾਂ ਸ਼ਹੀਦਾਂ ਦਾ ਵਾਰਸ ਬਣੂਗਾ, ਉਹਨੂੰ ਡਬਰੂਗੜ੍ਹ ਦੀਆਂ ਜੇਲ੍ਹਾਂ ਵਿੱਚ ਵੀ ਤੇ ਇੱਥੇ ਦੀਆਂ ਬਾਹਰਲੀਆਂ ਮੁਲਕ ਦੀਆਂ ਜੇਲ੍ਹਾਂ ਵਿੱਚ ਵੀ ਸੁੱਟਿਆ ਜਾਊਗਾ। ਆਪਣਾ ਮੂਲ ਵਿਛਾਉਣਾ, ਕਿਸੇ ਤੋਂ ਡਰਨਾ ਨਹੀਂ, ਕਿਉਂਕਿ ਸਰੀਰ ਦਾ ਪਤਾ ਨਹੀਂ, ਕਿਉਂਕਿ ਸਰੀਰ ਦੇ ਵਿੱਚ ਇੰਨੀਆਂ ਕਿ ਬਿਮਾਰੀਆਂ ਮਹਾਰਾਜ ਲਾ ਸਕਦੇ, ਕਿਸੇ ਨੂੰ ਕੈਂਸਰ ਹੋ ਸਕਦੀ। ਹਰਜੋਤ ਸਿੰਘ ਜੀ, ਆਪਾਂ ਸੁਣ ਰਹੇ ਸੀਗੇ ਭਾਈ ਨਿੱਜਰ ਜੀ ਨੂੰ, ਜਿਹੜੇ ਕਿ ਜਿਨ੍ਹਾਂ ਨੇ ਪਹਿਲਾਂ ਹੀ ਬਹੁਤ ਸਾਰੇ ਤੌਖਲੇ ਜਿਹੜੇ ਆ ਪ੍ਰਗਟ ਕੀਤੇ ਸੀਗੇ ਇਸ ਤਰ੍ਹਾਂ ਦੇ ਕਿ ਕੁਝ ਵੀ ਵਾਪਰ ਸਕਦਾ, ਕੁਝ ਵੀ ਉਹ ਵਾਪਰ ਸਕਦਾ ਜਿਹੜਾ ਅਣਕਿਆਸਿਆ। ਅਤੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ, ਬੀਤੇ ਸਮੇਂ ਦੇ ਵਿੱਚ ਵਾਪਰੀਆਂ ਕੁਝ ਘਟਨਾਵਾਂ ਦਾ ਜਿਹੜਾ ਉਹ ਜ਼ਿਕਰ ਵੀ ਕੀਤਾ, ਅਤੇ ਕੌਮ ਦੀ ਗੱਲ ਕਰਨ ਵਾਲਿਆਂ ਨੇ ਜਿੱਥੇ ਹਾਲਾਤ ਬਿਆਨ ਕੀਤੇ ਨੇ, ਉੱਥੇ ਜੋ ਇਸ ਵੇਲੇ ਗੱਲ ਨਹੀਂ ਹੋ ਰਹੀ, ਉਹਦੇ 'ਤੇ ਵੀ ਜਿਹੜੇ ਗੱਲ ਕਰਦੇ ਨੇ ਲੋਕ, ਉਹਨਾਂ ਨੂੰ ਲਾਹਨਤਾਂ ਪਾਈਆਂ ਨੇ ਜੀ। ਜੀ ਹਰਜੋਤ ਸਿੰਘ ਜੀ, ਅਸੀਂ ਤੁਹਾਡੀ ਆਵਾਜ਼ ਨੂੰ ਨਹੀਂ ਸੁਣ ਪਾ ਰਹੇ। ਜੀ। ਸੋ ਹਾਂਜੀ ਹੁਣ ਜੀ, ਤੁਸੀਂ ਬਿਲਕੁਲ। ਹਾਂਜੀ ਸੋ ਇਹ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਜੋ ਦੱਸਿਆ ਸੀ, ਸੰਗਤਾਂ ਦੇ ਨਾਲ ਗੱਲਬਾਤ ਕੀਤੀ ਸੀ। ਹਾਲਾਂਕਿ ਕੁਝ ਦਿਨ ਪਹਿਲਾਂ ਉਹਨਾਂ ਨੂੰ ਸੀਸਸ ਜੋ ਉੱਥੇ ਦੀ ਕੈਨੇਡੀਅਨ ਸਿਕਿਉਰਿਟੀ ਏਜੰਸੀ ਹੈ, ਉਹਨਾਂ ਨੇ ਦੱਸਿਆ ਸੀ ਵੀ ਤੁਹਾਡੇ ਤੇ ਅਟੈਕ ਕੀਤਾ ਜਾ ਸਕਦਾ ਹੈਗਾ। ਸੋ ਹੋਪਫੁਲੀ ਜੋ ਸਰੀ ਦੇ ਵਿੱਚ ਵੱਸਦੇ ਪੰਜਾਬੀ ਹੈਗੇ ਆ, ਸਿੱਖ ਹੈਗੇ ਆ, ਕੈਨੇਡਾ ਦੇ ਸਾਰੇ ਜੋ ਇਲੈਕਟਡ ਆਫੀਸ਼ੀਅਲਸ ਆ, ਉਹ ਇਸ ਗੱਲ ਵੱਲ ਧਿਆਨ ਦੇਣ ਤੇ ਉੱਥੇ ਦਾ ਇੱਕ ਸਿਟੀਜ਼ਨ ਨੂੰ ਕਿਹੜੇ ਲੋਕਾਂ ਨੇ ਜੋ ਇਸ ਤਰ੍ਹਾਂ ਸ਼ਹੀਦ ਕੀਤਾ ਹੈਗਾ।
ਹਾਂਜੀ, ਬਿਲਕੁਲ ਆਪਦੀ ਗੱਲਬਾਤ ਦੇ ਵਿੱਚ ਭਾਈ ਸਾਹਿਬ ਨੇ ਬੀਤੇ ਸਮੇਂ ਦੇ ਵਿੱਚ ਜੋ ਵਾਪਰੀਆਂ ਘਟਨਾਵਾਂ ਸੀ, ਭਾਈ ਖੰਡਾ ਜੀ ਦਾ ਜ਼ਿਕਰ ਕੀਤਾ, ਨਾਲ-ਨਾਲ ਡਿਬਰੂਗੜ੍ਹ ਦੀਆਂ ਜੇਲ੍ਹਾਂ ਦਾ ਤੇ ਦੀਪ ਸਿੱਧੂ, ਸ਼ਹੀਦ ਭਾਈ ਦੀਪ ਸਿੱਧੂ ਦਾ ਜ਼ਿਕਰ ਕੀਤਾ ਹੈ। ਸੋ ਉਹਨਾਂ ਨੇ ਇਸ ਤਰ੍ਹਾਂ ਦੇ ਤੌਖਲੇ ਜਿਹੜੇ ਪ੍ਰਗਟ ਕੀਤੇ ਸੀਗੇ, ਕੁਛ ਵੀ ਅਣਕਿਆਸਿਆ ਵਾਪਰ ਰਿਹਾ ਤੇ ਇੱਕ ਸੋਸ਼ਲ ਮੀਡੀਆ ਤੇ ਲਗਾਤਾਰ ਇੱਕ ਜਿਹੜਾ ਸਕਰੀਨਸ਼ਾਟ ਆ ਉਹ ਵੀ ਘੁੰਮ ਰਿਹਾ ਕਿ ਪਹਿਲਾਂ ਪਾਕਿਸਤਾਨ, ਫਿਰ ਇੰਗਲੈਂਡ ਤੇ ਹੁਣ ਕੈਨੇਡਾ ਦੀ ਜਿਹੜੀ ਆ ਉਹ ਵਾਰੀ ਆ। ਜੀ, ਜੀ। ਸੋ ਆਪਾਂ ਹੁਣ ਕੁਛ ਕੁ ਖਬਰਾਂ ਜੋ ਆਪਣੇ ਮੁਲਕ ਵੱਲ ਚਲੀਏ ਤੇ USA ਦੇ ਵਿੱਚ ਅੱਜ ਜੂਨਟੀਨਥ ਆ। ਜੀ, ਸੋ ਅੱਜ ਦੇ ਦਿਨ ਇਹ ਇੱਕ ਫੈਡਰਲ ਹੌਲੀਡੇ ਆ। ਪਿਛਲੇ ਕੁਝ ਸਮੇਂ ਤੋਂ ਇਹ ਫੈਡਰਲ ਹੌਲੀਡੇ ਮਨਾਈ ਜਾ ਰਹੀ ਆ। ਜੋ ਇਹ ਮਹੀਨਾ ਹੈਗਾ ਆ, ਖਾਸ ਕਰਕੇ ਜੋ ਸਲੇਵਰੀ ਸੀਗੀ ਗੈਲਵੈਸਟਨ ਟੈਕਸਸ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਇਸ ਨੂੰ ਜਿਹੜਾ ਆ ਮਨਾਇਆ ਜਾਂਦਾ ਹੈਗਾ, ਉਸ ਨੂੰ ਯਾਦ ਕਰਨ ਦੇ ਲਈ ਵੀ ਕਿਸ ਤਰ੍ਹਾਂ ਕਾਲੇ ਮੂਲ ਦੇ ਜੋ ਲੋਕ ਸੀਗੇ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ। ਸੋ ਇਹ ਜੂਨਟੀਨਥ ਦਾ ਮਤਲਬ ਇਹ ਆ ਵੀ ਸਲੇਵਰੀ ਤੋਂ ਫਰੀडम, ਜਦੋਂ ਉਹਨਾਂ ਨੂੰ ਜਦੋਂ ਉਹ ਆਜ਼ਾਦ ਹੋਏ ਉਸ ਸਲੇਵਰੀ ਤੋਂ, ਉਸ ਦਿਨ ਨੂੰ ਮਨਾਇਆ ਜਾਂਦਾ ਹੈ। ਇਹ ਬੜੇ ਥੋੜਾ ਸਮਾਂ ਹੀ ਹੋਇਆ ਜਦ ਤੋਂ ਮਨਾਉਣਾ ਸ਼ੁਰੂ ਕੀਤਾ ਗਿਆ ਹੈ। ਸਿਵਲ ਰਾਈਟ ਮੂਵਮੈਂਟ ਜੋ 1960 ਦੇ ਵਿੱਚ ਹੋਈ ਸੀ, ਤੇ ਉਹ ਤੋਂ ਬਾਅਦ ਬਲੈਕ ਪਾਵਰ ਮੂਵਮੈਂਟ ਤੇ ਜੂਨਟੀਨਥ ਇਹ ਸਿੰਬਲ ਬਣਿਆ ਸੀ ਉਹਨਾਂ ਦਾ, ਅਫਰੀਕਨ ਅਮਰੀਕਨ ਲੋਕਾਂ ਦਾ, ਉਹਨਾਂ ਦੀ ਤਾਕਤ ਨੂੰ ਸ਼ੋਅ ਕਰਨ ਦੇ ਲਈ ਵੀ ਨਹੀਂ ਭਾਈ ਅਸੀਂ ਹੁਣ ਇੰਨਾ ਚਿਰ ਗੁਲਾਮ ਨਹੀਂ ਰਹਿ ਸਕਦੇ ਹੈਗੇ। ਸੋ ਅਮਰੀਕਾ ਦੇ ਵਿੱਚ ਅੱਜ ਜੋ ਜੂਨ ਆ, ਜੂਨਟੀਨਥ ਦੇ ਕਰਕੇ ਜੋ ਸੋਮਵਾਰ ਆ ਉਹ ਫੈਡਰਲ ਹੌਲੀਡੇ ਆ। ਸੋ ਇਸ ਫੈਡਰਲ ਹੌਲੀਡੇ ਨੂੰ ਜੋ ਗਵਰਨਮੈਂਟ ਦੇ ਆਫਿਸਿਸ ਆ ਉਹ ਸਾਰੇ ਬੰਦ ਹੁੰਦੇ ਹੈਗੇ। ਜੀ, ਜੀ। ਸਮਾਂ ਬੜਾ ਬਲਵਾਨ ਹੈ। ਅਕਸਰ ਹੀ ਆਪਾਂ ਜਿਹੜੇ ਸਾਡੇ ਸਿਆਣੇ ਬਜ਼ੁਰਗ ਨੇ ਉਹਨਾਂ ਤੋਂ ਸੁਣਦੇ ਹਾਂ। ਤਾਲਿਬਾਨ ਦੀ ਗੱਲ ਕਰਾਂਗੇ। ਪਿਛਲੇ ਦਿਨੀਂ ਤੁਹਾਨੂੰ ਯਾਦ ਹੋਣਾ ਤਾਲਿਬਾਨ ਨੇ ਮੂਰਤੀਆਂ ਤੋੜੀਆਂ ਸੀਗੀਆਂ ਤੇ 2001 ਤੋਂ ਲੈ ਕੇ ਉਹਨਾਂ ਨੇ ਬੁੱਧ ਦੀਆਂ ਮੂਰਤੀਆਂ ਜਾਂ ਹੋਰ ਧਰਮਾਂ ਦੀਆਂ ਮੂਰਤੀਆਂ ਜਿੰਨੀਆਂ ਵੀ ਉੱਥੇ ਲੱਗੀਆਂ ਉਹ ਤੋੜੀਆਂ ਸੀਗੀਆਂ। ਪਰ ਅੱਜ-ਕੱਲ੍ਹ ਆਰਥਿਕ ਤੰਗੀ ਦੇ ਨਾਲ ਜੂਝ ਰਿਹਾ ਤਾਲਿਬਾਨ ਖੁਦ ਬੁੱਧ ਦੀਆਂ ਉਹਨਾਂ ਮੂਰਤੀਆਂ ਨੂੰ ਦੇਖਣ ਦੇ ਲਈ ਟਿਕਟਾਂ ਵੇਚ ਰਿਹਾ ਜਿਹੜੀਆਂ 22-23 ਸਾਲ ਪਹਿਲਾਂ ਉਹਨਾਂ ਨੇ ਤੁੜਵਾਤੀਆਂ ਸੀਗੀਆਂ। ਦੀ ਵਾਸ਼ਿੰਗਟਨ ਪੋਸਟ ਦੇ ਵਿੱਚ ਇੱਕ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਫਗਾਨਿਸਤਾਨ ਦੇ ਬਮਿਆਨ ਇਲਾਕੇ ਦੇ ਵਿੱਚ ਬੁੱਧ ਦੀਆਂ ਮੂਰਤੀਆਂ ਜਿਹੜੀਆਂ ਉਹ ਹੁਣ ਟੂਰਿਜ਼ਮ ਦੇ ਜ਼ਰੀਏ ਜਿਹੜੀ ਕਮਾਈ ਆਉਂਦੀ ਹੈ ਤੇ ਉਸ ਕਮਾਈ ਦਾ ਇੱਕ ਬਹੁਤ ਵੱਡਾ ਜ਼ਰੀਆ ਜਿਹੜਾ ਉਹ ਬਣੀਆਂ ਹੋਈਆਂ ਨੇ। ਤਾਲਿਬਾਨ ਦੇ ਜਿਹੜੇ ਕਲਚਰਲ ਮਿਨਿਸਟਰ ਨੇ ਅਤੀਕੁੱਲਾ ਅਜ਼ੀਜ਼ੀ, ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਬੂਲੀ ਹੈ ਕਿ ਬਮਿਆਨ ਤੇ ਬੁੱਧਾ ਦੇ ਵਿੱਚ ਸਾਡੀ ਸਰਕਾਰ ਬਮਿਆਨ ਤੇ ਬੁੱਧਾ ਸਾਡੀ ਸਰਕਾਰ ਦੇ ਲਈ ਓਨੇ ਹੀ ਮਹੱਤਵਪੂਰਨ ਹੈ ਜਿੰਨੇ ਕਿ ਦੁਨੀਆ ਦੇ ਲਈ ਇਹ ਮਹੱਤਵਪੂਰਨ ਹੈ। ਤੇ ਇਹਨਾਂ ਦੀ ਸੁਰੱਖਿਆ ਦੇ ਲਈ ਹੁਣ ਜਿਹੜੀਆਂ ਤੋੜੀਆਂ ਗਈਆਂ ਸੀ, ਇਹਨਾਂ ਦੀ ਸੁਰੱਖਿਆ ਦੇ ਲਈ ਅਸੀਂ 1000 ਜਿਹੜੇ ਗਾਰਡ ਆ ਉਹ ਨਿਯੁਕਤ ਕੀਤੇ ਆ ਤੇ ਇਹ ਇਲਾਕੇ ਦੇ ਵਿੱਚ ਟਿਕਟ ਦੀ ਨਿਗਰਾਨੀ ਕਰਦੇ ਆ ਤੇ ਨਾਲ-ਨਾਲ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਹੁਣ ਇੱਥੇ ਸੈਲਾਨੀ ਆਉਂਦੇ ਆ, ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਪੂਰੀ ਤਰ੍ਹਾਂ ਦੇ ਨਾਲ ਫੈਸਿਲਿਟੇਟ ਕੀਤਾ ਜਾਵੇ ਤੇ ਨਾਲ-ਨਾਲ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਉਹ ਡਰਨ ਨਾ। ਤੇ ਇਹ ਜਿਹੜਾ ਇਲਾਕਾ ਵਾ ਇਹ ਹਿੰਦੂ ਕੁਸ਼ ਦੀਆਂ ਪਹਾੜੀਆਂ ਦੇ ਵਿੱਚ ਵਿਚਾਲੇ ਸਥਿਤ ਆ ਤੇ ਇੱਥੇ ਸਿਰਫ ਜਿਹੜੇ ਲੋਕ ਆ ਉਹ ਆਲੂ ਦੀ ਖੇਤੀ ਕਰਦੇ ਆ ਤੇ ਬਮਿਆਨ ਨੂੰ ਅਫਗਾਨਿਸਤਾਨ ਦੇ ਸਭ ਤੋਂ ਗਰੀਬ ਸਟੇਟਾਂ ਇਲਾਕਿਆਂ ਦੇ ਵਿੱਚ ਗਿਣਿਆ ਜਾਂਦਾ ਹੈ। ਤੇ ਹੁਣ ਦੱਸਦੇ ਆ ਕਿ ਯੂਨੈਸਕੋ ਨੇ 2003 ਦੇ ਵਿੱਚ ਬਮਿਆਨ ਨੂੰ ਇਤਿਹਾਸਿਕ ਟੂਰਿਸਟ ਪਲੇਸ ਦਾ ਜਿਹੜਾ ਦਰਜਾ ਉਹ ਦਿੱਤਾ ਸੀਗਾ ਤੇ ਹੁਣ ਬੁੱਧ ਦੀਆਂ ਮੂਰਤੀਆਂ ਦੀ ਜਿਹੜੀ ਖਾਲੀ ਜਗ੍ਹਾ ਹੋਈ ਹੈ ਤੋੜਨ ਤੋਂ ਬਾਅਦ ਉਹਨਾਂ ਦੇ ਸਾਹਮਣੇ ਹੁਣ ਬੰਦੂਕਧਾਰੀ ਜਿਹੜੇ ਗਾਰਡ ਆ ਉਹ ਤੈਨਾਤ ਕੀਤੇ ਗਏ ਆ। ਅਫਗਾਨ ਜਿਹੜੇ ਸੈਲਾਨੀ ਆ ਉਹਨਾਂ ਦੇ ਲਈ 3 ਰੁਪਏ ਤੇ ਵਿਦੇਸ਼ੀ ਜਿਹੜੇ ਸੈਲਾਨੀ ਆ ਉਹਨਾਂ ਦੇ ਕੋਲੋਂ 282 ਰੁਪਏ ਦਾ ਜਿਹੜਾ ਟਿਕਟ ਆ ਉਹ ਵਸੂਲਿਆ ਜਾਂਦਾ ਹੈ। ਤੇ ਹੁਣ 2015 ਤੋਂ ਬਾਅਦ ਇੱਥੇ ਲੇਜ਼ਰ ਸ਼ੋਅ ਵੀ ਹੋ ਰਿਹਾ ਹੈ। ਪਿਛਲੇ ਸਾਲ 2 ਲੱਖ ਤੋਂ ਵੀ ਜ਼ਿਆਦਾ ਅਫਗਾਨ ਜਿਹੜੇ ਸੈਲਾਨੀ ਆ ਅਫਗਾਨਿਸਤਾਨ ਦੇ ਵਿੱਚ ਜਾਂਦੇ ਆ ਉਹ ਬਮਿਆਨ ਪਹੁੰਚੇ ਤੇ ਇਹਨਾਂ ਦੇ ਵਿੱਚ ਹਰ ਬੰਦੇ ਨੇ ਤਕਰੀਬਨ 5000 ਔਸਤ ਜਿਹੜਾ ਖਰਚਾ ਉਹ ਕੀਤਾ। ਤੇ ਹੁਣ ਅਫਗਾਨਿਸਤਾਨ ਦੀ ਜਿਹੜੀ ਤਾਲਿਬਾਨੀ ਸਰਕਾਰ ਆ ਉਹ ਕਹਿੰਦੀ ਅਸੀਂ ਬਮਿਆਨ ਨੂੰ ਵਿਕਸਿਤ ਕਰਾਂਗੇ ਤੇ ਬਮਿਆਨ ਦੇ ਇਲਾਕਿਆਂ ਦੇ ਵਿੱਚੋਂ ਖਾਸੀ ਉਦਾਰਵਾਦੀ ਜਿਹੜੀ ਆ ਉਹ ਦੇਖੀ ਗਈ ਹੈ। ਜੀ, ਜੀ। ਅਗਲੀ ਖਬਰ ਯੂਐਸ ਤੇ ਚਾਈਨਾ ਦੇ ਰਿਲੇਸ਼ਨ ਨੂੰ ਲੈ ਕੇ। ਆਪਾਂ ਸਾਰਿਆਂ ਨੂੰ ਪਤਾ ਹੈ ਵੀ ਪਿਛਲੇ ਕੁਝ ਸਮੇਂ ਤੋਂ ਯੂਐਸਏ ਦਾ ਤੇ ਚਾਈਨਾ ਦਾ ਰਿਲੇਸ਼ਨ ਆਪਸ ਦੇ ਵਿੱਚ ਸਹੀ ਨਹੀਂ ਚੱਲ ਰਿਹਾ। ਉਸ ਨੂੰ ਸੁਧਾਰਨ ਦੇ ਲਈ ਆਪਣੇ ਯੂਐਸਏ ਦੇ ਜੋ ਸੈਕਟਰੀ ਟੋਨੀ ਬਲਿੰਕਨ ਆ, ਉਹ ਸਟੇਟ ਸੈਕਟਰੀ ਆ, ਉਹ ਕੱਲ ਚਾਈਨਾ ਗਏ ਤੇ ਚਾਈਨਾ ਦੇ ਜੋ ਉਹਨਾਂ ਦੇ ਕਾਊਂਟਰ ਪਾਰਟ ਆ ਉਹਨਾਂ ਦੇ ਨਾਲ ਉਹ ਮਿਲੇ ਵੀ ਹੈਗੇ ਆ। ਤੇ ਚਾਈਨੀਜ਼ ਪ੍ਰੈਜ਼ੀਡੈਂਟ ਜ਼ੀ ਜਿਨਪਿੰਗ ਨੇ ਇਸ ਚੀਜ਼ ਨੂੰ ਦਾ ਵੈਲਕਮ ਕੀਤਾ ਹੈਗਾ ਆ।
ਤੇ ਉਹਨਾਂ ਨੇ ਟੋਨੀ ਬਲਿੰਕਨ ਉਹਨਾਂ ਦੇ ਨਾਲ ਗ੍ਰੇਟ ਹਾਲ ਆਫ ਪੀਪਲ, ਜਿੱਥੇ ਉਹ ਵੈਨਿਊ ਹੈਗਾ ਜਿੱਥੇ ਫੋਰਨ ਹੈਡਸ ਆ ਵੱਖ-ਵੱਖ ਸਟੇਟਾਂ ਦੇ ਜਾਂਦੇ ਆ ਤੇ ਉੱਥੇ ਉਹਨਾਂ ਨੂੰ ਗ੍ਰੀਟ ਕੀਤਾ ਜਾਂਦਾ ਹੈ। ਉਹਨਾਂ ਨੇ ਜੀ ਆਇਆਂ ਨੂੰ ਕਿਹਾ ਸੈਕਟਰੀ ਆਫ ਸਟੇਟ ਨੂੰ। USA ਦੇ ਟੌਪ ਦੇ ਡਿਪਲੋਮੈਟ ਤੇ ਜੀ ਦੋਨਾਂ ਨੇ ਇਸ ਗੱਲ ਦੇ ਉੱਤੇ ਫੋਕਸ ਕੀਤਾ ਵੀ ਆਪਣੇ ਜੋ ਰਿਲੇਸ਼ਨਸ਼ਿਪ ਆ ਇਹ ਠੀਕ ਹੋਣੇ ਚਾਹੀਦੇ, ਇਹਨਾਂ 'ਚ ਇੰਪਰੂਵਮੈਂਟ ਹੋਣਾ ਚਾਹੀਦਾ। ਜੋ ਕਨਫਲਿਕਟ ਹੈਗਾ ਵਰਲਡ ਦੀਆਂ ਦੋ ਵੱਡੀਆਂ ਇਕੋਨਮੀਜ਼ ਦੇ ਵਿੱਚ, ਇਹਦੇ ਨਾਲ ਗਲੋਬਲ ਡਿਸਟਰਪਸ਼ਨ ਹੋ ਰਹੀ ਆ, ਦੁਨੀਆ ਦੇ ਉੱਤੇ ਪੂਰਾ ਅਸਰ ਪੈ ਰਿਹਾ ਹੈਗਾ। ਪਰ ਚਾਈਨਾ ਵਾਲਿਆਂ ਨੇ ਵਾਸ਼ਿੰਗਟਨ ਦੀ ਉਹ ਕੋਸ਼ਿਸ਼ ਜਿਹਦੇ ਵਿੱਚ ਮਿਲਟਰੀ ਟੂ ਮਿਲਟਰੀ ਕਮਿਊਨੀਕੇਸ਼ਨ ਚੈਨਲਸ ਦੀ ਹੋਣੀ ਆ, ਉਹ ਉਹਨਾਂ ਨੇ ਕਿਹਾ ਵੀ ਉਹਦੇ 'ਚ ਅਸੀਂ ਨਹੀਂ ਪਾਰਟਿਸਿਪੇਟ ਕਰਾਂਗੇ। ਉਹਨਾਂ ਨੇ ਕਿਹਾ ਵੀ US ਕਈ ਮੁੱਦਿਆਂ ਨੂੰ ਲੈ ਕੇ, ਜਿਸ ਤਰ੍ਹਾਂ ਤਾਈਵਾਨ ਦਾ ਟ੍ਰੇਡ ਵਾਲਾ ਮੁੱਦਾ ਆ ਤੇ US ਨੇ ਸੈਂਕਸ਼ਨਸ ਲਾਈਆਂ ਹੋਈਆਂ ਹੈਗੀਆਂ ਚਾਈਨਾ ਦੀ ਚਿਪ ਇੰਡਸਟਰੀ ਦੇ ਉੱਤੇ। ਹਿਊਮਨ ਰਾਈਟਸ ਦਾ ਇਸ਼ੂ ਹੈਗਾ, ਰਸ਼ੀਆ ਵਾਰ ਦੇ ਵਿੱਚ ਜੋ ਚਾਈਨਾ ਵਾਲੇ ਸਪੋਰਟ ਕਰ ਰਹੇ ਹੈਗੇ ਯੂਕਰੇਨ ਦੀ, ਉਹ ਮੁੱਦੇ ਨੂੰ ਲੈ ਕੇ ਦੋਨਾਂ ਮੁਲਕਾਂ ਦੇ ਵਿੱਚ ਕਾਫੀ ਕਨਫਲਿਕਟ ਹੈਗਾ ਆ। ਸੋ ਇਸੇ ਤਰ੍ਹਾਂ ਇੱਕ ਹੋਰ ਸਿਗਨੀਫੀਕੈਂਟ US ਚਾਈਨਾ ਐਕਸਚੇਂਜ, ਜਿਹਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਦੋਂ ਤੋਂ ਆਫਿਸ ਲਿਆ ਆ, ਇਹ ਹਜੇ ਕਲੀਅਰ ਨਹੀਂ ਸੀ ਵੀ ਕਿਸ ਤਰ੍ਹਾਂ ਡਿਫਰੈਂਸਿਸ ਇਹਨਾਂ ਦੇ ਉੱਤੇ ਵਰਕਆਊਟ ਕਰਨਾ ਹੈ, ਕਿਉਂਕਿ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਸਮੇਂ ਤੋਂ ਹੀ ਜੋ ਰਿਲੇਸ਼ਨ ਆ ਚਾਈਨਾ ਦੇ ਨਾਲ ਉਹ ਉਸ ਟਾਈਮ ਤੋਂ ਹੀ ਖਰਾਬ ਹੋਣੇ ਸ਼ੁਰੂ ਹੋਏ ਸੀਗੇ। ਤੇ ਦੇਖਦੇ ਆ ਕਿਸ ਤਰ੍ਹਾਂ। ਸੋ ਕੋਸ਼ਿਸ਼ ਅਮਰੀਕਾ ਵੱਲੋਂ ਇਹ ਕੀਤੀ ਗਈ ਹੈਗੀ ਆ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਚਾਈਨਾ ਦੇ ਕਈ ਬਲੂਨ ਵੀ ਜਦੋਂ USA ਦੀ ਟੈਰੀਟਰੀ 'ਚ ਆ ਗਏ ਸੀ, ਉਹ ਫੜੇ ਗਏ ਸੀ। ਚਾਈਨਾ ਵਾਲੇ ਤਾਈਵਾਨ ਦੇ ਉੱਤੇ ਵੀ ਕਬਜ਼ਾ ਕਰਨ ਨੂੰ ਫਿਰਦੇ ਹੈਗੇ ਆ, ਉਹਦੇ ਕਰਕੇ ਵੀ ਨੈਂਸੀ ਪੈਲੋਸੀ ਜਾਂ ਹੋਰ ਕਈ ਲੀਡਰ USA ਦੇ ਜਦੋਂ ਤਾਈਵਾਨ ਵਿਜ਼ਿਟ ਕਰਨ ਜਾਂਦੇ ਆ ਤੇ ਫਿਰ ਚਾਈਨਾ ਵਾਲੇ ਬੜੇ ਔਖੇ ਹੁੰਦੇ ਆ ਉਸ ਗੱਲ ਤੋਂ। ਹੋਪਫੁਲੀ ਕੁਛ ਨਾ ਕੁਛ ਰਿਲੇਸ਼ਨ ਦੇ ਵਿੱਚ ਸੁਧਾਰ ਹੋਊਗਾ, ਕਿਉਂਕਿ ਚਾਈਨਾ ਦੀ ਇਸ ਟਾਈਮ ਦੇ ਉੱਤੇ ਇਕੋਨਮੀ ਬਹੁਤ ਬੁਰੀ ਚੱਲ ਰਹੀ ਹੈਗੀ ਆ। ਬਹੁਤ ਜ਼ਿਆਦਾ ਲੋਕਾਂ ਦੇ ਕੋਲ ਉੱਥੇ ਕੰਮ ਨਹੀਂ ਹੈਗਾ, ਕਿਉਂਕਿ ਪ੍ਰੋਡਕਸ਼ਨ ਬਹੁਤ ਘਟੀ ਹੋਈ ਹੈਗੀ ਹੈ ਇਸ ਟਾਈਮ ਦੇ ਉੱਤੇ। ਸੋ ਹੋਪਫੁਲੀ ਇਸ ਮੀਟਿੰਗ ਦੇ ਵਿੱਚੋਂ ਕੁਛ ਨਾ ਕੁਛ ਗੁੱਡ ਨਿਕਲ ਕੇ ਆਊਗਾ, ਪਰ ਤਾਈਵਾਨ ਜਿਹੜਾ ਆ ਉਹ ਇਸ ਮੀਟਿੰਗ ਦਾ ਕੋਰ ਇਸ਼ੂ ਬਣਿਆ ਹੋਇਆ ਹੈਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਖਬਰ ਸੇਂਟ ਲੂਇਸ ਤੋਂ ਹੈ। ਅਮਰੀਕਾ ਦੇ ਸੇਂਟ ਲੂਇਸ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਮਾਸ ਸ਼ੂਟਿੰਗ ਦੀ ਘਟਨਾ ਵਾਪਰੀ ਹੈ। ਟੀਨੇਜਰ ਮੁੰਡੇ ਦੀ ਇਹਦੇ ਵਿੱਚ ਜਾਨ ਚਲੀ ਗਈ ਹੈ। 10 ਦੇ ਕਰੀਬ ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਗਏ ਨੇ। ਇਹਨਾਂ ਜ਼ਖਮੀਆਂ ਦੇ ਵਿੱਚ ਜ਼ਿਆਦਾਤਰ ਜਿਹੜੇ ਉਮਰ ਆ ਲੋਕਾਂ ਦੀ, ਉਹਨਾਂ ਦੀ 15 ਤੋਂ ਲੈ ਕੇ 19 ਸਾਲ ਦੇ ਵਿੱਚ ਹੀ ਦੱਸੀ ਗਈ ਹੈ। ਇੱਕ 17 ਸਾਲ ਦੀ ਕੁੜੀ ਦੀ ਹਾਲਤ ਜਿਹੜੀ ਆ ਉਹ ਕਾਫੀ ਗੰਭੀਰ ਦੱਸੀ ਗਈ ਹੈ। ਗੋਲੀਬਾਰੀ ਜਦੋਂ ਮਾਫ ਕਰਨਾ, ਜਦੋਂ ਗੋਲੀਆਂ ਚੱਲੀਆਂ ਸਨ, ਜਦੋਂ ਇਹ ਵਾਰਦਾਤ ਵਾਪਰੀ ਹੈ, ਤਾਂ ਉਦੋਂ ਬਚਣ ਦੇ ਲਈ ਇਹ ਕੁੜੀ ਜਿਹੜੀ ਆ ਉਦੋਂ ਪੌੜੀਆਂ ਤੋਂ ਭੱਜਦੀ ਸੀ ਤੇ ਇਹ ਡਿੱਗ ਪਈ ਸੀ। CNN ਨੇ ਰਿਪੋਰਟ ਕੀਤਾ ਹੈ ਕਿ ਅਮਰੀਕੀ ਸਮੇਂ ਦੇ ਮੁਤਾਬਕ 1 ਵਜੇ ਸਵੇਰੇ ਪਾਰਟੀ ਹੋ ਰਹੀ ਸੀ ਤੇ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਜਿਹੜੇ ਹਥਿਆਰ ਬਰਾਮਦ ਕੀਤੇ ਆ। AR-15 ਸਕਾਈਸ ਰਾਈਫਲ ਤੇ ਜਿਹੜੀ ਹੈ ਇੱਕ ਹੈਂਡਗਨ ਵੀ ਜਿਹੜੀ ਇੱਥੋਂ ਬਰਾਮਦ ਕੀਤੀ ਗਈ ਆ। ਹੁਣ ਪੁਲਿਸ ਪਾਰਟੀ ਇਹ ਜਿਹੜੀ ਜਿਹਨੇ ਪਾਰਟੀ ਰੱਖੀ ਸੀ ਉਸ ਨੂੰ ਪ੍ਰਬੰਧਕ ਨੂੰ ਲੱਭ ਰਹੀ ਆ। ਪਤਾ ਲੱਗਿਆ ਹੈ ਕਿ ਇਹਦੇ ਕੋਲੇ ਬਿਲਡਿੰਗ ਦਾ ਮਾਲਕਾਨਾ ਹੱਕ ਆ ਜਿੱਥੇ ਇਹ ਵਾਰਦਾਤ ਵਾਪਰੀ, ਜਿੱਥੇ ਸ਼ੂਟਿੰਗ ਹੋਈ ਹੈ। ਨਾਲ ਹੀ ਨਾਲ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਬੰਦਿਆਂ ਨੇ ਪਾਰਟੀ ਰੱਖੀ ਸੀ ਉੱਥੇ ਜਿਹੜਾ ਉਹ ਬੰਦਾ ਜਿਹੜਾ ਹੁਣ ਫਰਾਰ ਦੱਸਿਆ ਗਿਆ। ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਇਹ ਮਾਸ ਸ਼ੂਟਿੰਗ ਦੀ ਜਿਹੜੀ ਵਾਰਦਾਤ ਹੈ ਕਿਵੇਂ ਵਾਪਰੀ, ਕੀ ਪਾਰਟੀ ਕਰ ਰਹੇ ਲੋਕਾਂ ਦੇ ਵਿੱਚ ਕੋਈ ਆਪਸ ਵਿੱਚ ਅਣਬਣ ਹੋਈ ਹੈ ਜਾਂ ਇਸੇ ਦਰਮਿਆਨ ਉਹਨਾਂ ਦੇ ਉੱਤੇ ਕਿਸੇ ਨੇ ਹਮਲਾ ਕੀਤਾ ਜਾਂ ਹਮਲਾ ਕੀਤਾ ਤਾਂ ਕਿਉਂ ਕੀਤਾ, ਇਹਦੇ ਕਰਕੇ ਜਿਹੜਾ ਉਹ ਹਾਲੇ ਤੱਕ ਨਹੀਂ ਹੋਇਆ। ਪਰ ਇੱਥੇ ਜ਼ਿਕਰ ਕਰਦੇ ਚੱਲੀਏ ਕਿ ਅਮਰੀਕਾ ਦੇ ਵਿੱਚ ਗਨ ਦੇ ਨਾਲ ਹੋਣ ਵਾਲੀਆਂ ਜਿਹੜੇ ਕਤਲ ਆ ਉਹ ਸਭ ਤੋਂ ਅੱਗੇ ਆ, ਸਭ ਤੋਂ ਵੱਧ ਵਰਲਡ ਦੇ ਵਿੱਚ ਗਿਣੇ ਜਾਂਦੇ ਆ। 79% ਜਿਹੜੇ ਕਤਲ ਆ ਅਮਰੀਕਾ ਦੇ ਵਿੱਚ ਗਨ ਦੇ ਨਾਲ ਹੁੰਦੇ ਆ। ਕੈਨੇਡਾ ਦੇ ਵਿੱਚ 37%। ਆਸਟ੍ਰੇਲੀਆ ਨੇ ਹਾਲਾਂਕਿ ਕੁਛ ਹੱਦ ਤੱਕ ਲਗਾਮ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ 13% ਲੋਕ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ 13% ਲੋਕਾਂ ਦੀ ਗਨ ਦੇ ਨਾਲ ਹੀ ਹੈ ਤੇ ਬ੍ਰਿਟੇਨ ਦੇ ਵਿੱਚ 4% ਹੈ। ਅਮਰੀਕਾ ਦੀ ਆਬਾਦੀ ਬਾਰੇ ਕਿਹਾ ਜਾਂਦਾ ਕਿ ਇੱਥੇ 33 ਕਰੋੜ ਆਬਾਦੀ ਤੋਂ ਜ਼ਿਆਦਾ ਤੇ ਇੱਥੇ 40 ਕਰੋੜ ਤੋਂ ਵੀ ਵੱਧ ਜਿਹੜੀਆਂ ਬੰਦੂਕਾਂ ਨੇ ਲੋਕਾਂ ਦੇ ਕੋਲੇ। ਜੀ ਜੀ, ਅਗਲੀ ਖਬਰ ਵੱਲ ਚਲੀਏ। ਸੈਕਰਾਮੈਂਟੋ ਤੋਂ ਇੱਕ ਮੈਡੀਕਲ ਡਾਇਰੈਕਟਰ, ਉਹਨਾਂ ਨੂੰ ਸੈਕਰਾਮੈਂਟੋ ਕੇਅਰ ਫੈਸਿਲਿਟੀ ਦੇ ਸੰਬੰਧ ਦੇ ਵਿੱਚ ਜਿੱਥੇ ਦੇ ਉਹ ਡਾਇਰੈਕਟਰ ਹੈਗੇ ਆ, ਸੈਕਸ਼ੂਅਲੀ ਅਸਾਲਟ ਆਫ ਐਨ EMPLOYEE ਉਹਦੇ ਸੰਬੰਧ ਦੇ ਵਿੱਚ ਚਾਰਜ ਕੀਤਾ ਗਿਆ ਹੈ। ਅਕਿਊਜ਼ ਕੀਤਾ ਗਿਆ, ਉਹਨਾਂ ਨੂੰ ਚਾਰਜ ਨਹੀਂ ਕੀਤਾ ਗਿਆ, ਅਕਿਊਜ਼ ਕੀਤਾ ਗਿਆ। ਡਾਕਟਰ ਰਚਨਦੀਪ ਸਿੰਘ ਕਰਕੇ ਨਾਮ ਉਹਨਾਂ ਦਾ ਦੱਸਿਆ ਗਿਆ ਹੈ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਨੇ ਦੱਸਿਆ ਕਿ ਅਪ੍ਰੈਲ 26 ਨੂੰ
ਡਾਕਟਰ ਸਿੰਘ ਉਹਨਾਂ ਨੂੰ ਸੈਕਸ਼ੂਅਲੀ ਟੱਚਿੰਗ ਏ ਫੀਮੇਲ EMPLOYEE ਉਹਨਾਂ ਦੀ ਵਿਲ ਤੋਂ ਬਿਨਾਂ ਜੋ ਰਿਵਰ ਪੁਆਇੰਟ ਪੋਸਟ ਅਕਿਊਟ ਕੇਅਰ ਫੈਸਿਲਿਟੀ ਆ ਉੱਥੇ ਉਹਨਾਂ ਦੇ ਵਿੱਚ ਅਕਿਊਜ਼ ਕੀਤਾ ਗਿਆ ਹੈਗਾ। ਐਡਮਿਨਿਸਟ੍ਰੇਸ਼ਨ ਜੋ ਫੈਸਿਲਿਟੀ ਦੀ ਆ ਫੇਅਰ ਓਕਸ ਬੁਲੇਵਰਡ ਦੇ ਉੱਤੇ ਹੈਗੀ ਆ, ਉਹਨਾਂ ਨੇ ਉਸ ਡਾਕਟਰ ਨੂੰ ਉਸ ਪੋਜੀਸ਼ਨ ਤੋਂ ਰਿਮੂਵ ਵੀ ਕਰ ਦਿੱਤਾ ਹੈ। ਇਸ ਤੋਂ ਬਿਨਾਂ 2 ਹੋਰ ਫੈਸਿਲਿਟੀਜ਼ ਜੋ ਸਨਮੇਕੀਨ ਕਾਉਂਟੀ ਦੇ ਵਿੱਚ ਸੀਗੀਆਂ ਉੱਥੇ ਵੀ ਉਹਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਆ। ਫੈਲਨੀ ਚਾਰजेस ਹੁੰਦੇ ਆ ਸੈਕਸ਼ੂਅਲ ਬੈਟਰੀ ਦੇ, ਉਹਨਾਂ ਦੇ ਅਗੇਂਸਟ ਫਾਈਲ ਕੀਤੇ ਗਏ ਆ। ਅਰੈਸਟ ਵਾਰੰਟ ਇਸ਼ੂ ਕੀਤਾ ਗਿਆ ਸੀ ਸੈਕਰਾਮੈਂਟੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਵੱਲੋਂ, ਇਹ ਸ਼ੈਰਿਫਸ ਨੇ ਦੱਸਿਆ ਹੈਗਾ ਆ। ਤੇ ਸ਼ੈਰਿਫ ਨੇ ਇਹ ਦੱਸਿਆ ਆ ਵੀ ਉਹ ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਵੱਲੋਂ 에ਅਰਪੋਰਟ ਤੋਂ ਅਰੈਸਟ ਕਰ ਲਿਆ ਗਿਆ ਇਸ ਡਾਕਟਰ ਨੂੰ ਜਦੋਂ ਉਹ ਇੱਥੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੈਨ ਮਟੇਓ ਦੀ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਤੇ ਅਗਸਤ 17 ਨੂੰ ਜੋ ਉਹਨਾਂ ਦੀ ਡੇਟ ਆ ਉਹ ਕੋਰਟ ਵੱਲੋਂ ਤੈਅ ਕੀਤੀ ਗਈ ਹੈਗੀ ਆ। ਜੋ ਡਿਟੈਕਟਿਵਸ ਹੈਗੇ ਆ ਉਹ ਲੱਭ ਰਹੇ ਆ ਕਿ ਕੋਈ ਹੋਰ ਵੀ ਵਿਕਟਮ ਤਾਂ ਨਹੀਂ ਇਸ ਡਾਕਟਰ ਦੇ, ਤੇ ਇਹ ਜੋ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੇ ਨਿਊਜ਼ ਜਾਰੀ ਕੀਤੀ ਹੈਗੀ ਆ। ਜੀ, ਅਗਲੀ ਖਬਰ ਪਾਕਿਸਤਾਨ ਦੀ ਵਿੱਤੀ ਹਾਲਾਤ ਦੇ ਨਾਲ ਜੁੜੀ ਹੋਈ ਹੈ। ਪਾਕਿਸਤਾਨ ਦੇ ਵਿੱਚ ਜਿਹੜਾ 9 ਜੂਨ ਨੂੰ ਬਜਟ ਪੇਸ਼ ਕੀਤਾ ਗਿਆ ਸੀ, ਉਹਦੇ ਤੋਂ ਬਾਅਦ ਇੰਟਰਨੈਸ਼ਨਲ ਮੋਨੇਟਰੀ ਫੰਡ IMF ਕਾਫੀ ਨਾਰਾਜ਼ ਦੱਸਿਆ ਗਿਆ। ਮੰਨਿਆ ਜਾ ਰਿਹਾ ਹੈ ਕਿ IMF ਤੋਂ ਪਾਕਿਸਤਾਨ ਨੂੰ ਹੁਣ ਨਵਾਂ ਕਰਜ਼ ਮਿਲਣਾ ਬੜਾ ਮੁਸ਼ਕਿਲ ਹੈ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਪਾਕਿਸਤਾਨੀ ਸਰਕਾਰ ਨੇ ਜੇਕਰ ਡਿਫਾਲਟ ਤੋਂ ਬਚਣਾ ਹੈ ਤਾਂ ਇਸ ਮਹੀਨੇ ਦੇ ਅਖੀਰ ਤੱਕ ਉਹਨੂੰ $4 ਅਰਬ ਦੀ ਜ਼ਰੂਰਤ ਹੈ। ਇਸ ਫੰਡ ਤੋਂ ਬਗੈਰ ਉਹ ਪੁਰਾਣੇ ਕਰਜ਼ੇ ਦੀਆਂ ਕਿਸ਼ਤਾਂ ਅਦਾ ਨਹੀਂ ਕਰ ਸਕਣਗੇ। ਹੁਣ ਪਾਕਿਸਤਾਨ ਦੇ ਵਿੱਚ ਇੱਕ ਰਿਪੋਰਟ ਦਾ ਦਾਅਵਾ ਹੈ ਕਿ ਸ਼ਹਿਬਾਜ਼ ਸ਼ਰੀਫ ਸਰਕਾਰ ਸਾਹਮਣੇ ਹੁਣ ਸਿਰਫ 2 ਰਸਤੇ ਬਚੇ ਆ। ਪਹਿਲਾ, IMF ਛੇਤੀ ਤੋਂ ਛੇਤੀ ਕਰਜ਼ ਦੀਆਂ ਕਿਸ਼ਤਾਂ ਜਾਰੀ ਸ਼ੁਰੂ ਕਰੇ। ਦੂਜਾ, ਡਿਫਾਲਟ ਤੋਂ ਬਚਣ ਦੇ ਲਈ ਦੋਸਤ ਮੁਲਕ ਜਿਵੇਂ ਸਾਊਦੀ ਅਰਬ ਜਾਂ ਚੀਨ $4 ਅਰਬ ਉਹਨੂੰ ਉਹਦੇ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਣ। ਇਹਦੇ ਵਿੱਚ ਤੁਰਕੀ ਵੀ ਹੈ, ਲੇਕਿਨ ਉਹਦੀ ਇਕਨੋਮੀ ਜਿਹੜੀ ਹੈ ਖੁਦ ਖਸਤਾ ਹਾਲ ਹੈ, ਲਿਹਾਜ਼ਾ ਪਾਕਿਸਤਾਨ ਦੀ ਮਦਦ ਕਰਨ ਦੀ ਹਾਲਾਤ ਦੇ ਵਿੱਚ ਨਹੀਂ ਹੈ। ਦੀ ਨਿਊਜ਼ ਨੇ ਇਹ ਜਿਹੜੀ ਰਿਪੋਰਟ ਆ ਉਹ ਛਾਇਆ ਕੀਤੀ ਹੈ ਕਿ ਹੁਣ ਪਾਕਿਸਤਾਨ ਆ ਜਿਹੜਾ ਉਹਨੂੰ $4 ਅਰਬ ਵਾਸਤੇ ਜਾਂ ਤਾਂ IMF ਦੇ ਉੱਤੇ ਨਿਰਭਰਤਾ ਉਹਦੀ, ਜਾਂ ਫਿਰ ਸਾਊਦੀ ਅਰਬ ਉੱਤੇ ਤੇ ਜਾਂ ਫਿਰ ਚੀਨ ਉੱਤੇ ਹੈ। ਪਾਕਿਸਤਾਨ ਦੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਇਸ਼ਹਾਕ ਡਾਰ, ਉਹਨੇ ਪਿਛਲੇ ਮਹੀਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ IMF ਸਾਨੂੰ ਕਰਜ਼ ਨਹੀਂ ਦਿੰਦਾ ਪਰ ਉਹ ਜਿਹੜਾ ਸਾਨੂੰ ਕਰਜ਼ ਦੇਣਾ ਜਾਰੀ ਰੱਖੇ ਜਾਂ ਸਾਡਾ ਪੁਰਾਣਾ ਜਿਹੜਾ ਪ੍ਰੋਗਰੈਸ ਆ ਉਹ ਬਹਾਲ ਨਹੀਂ ਕਰਦਾ ਤਾਂ ਸਾਡੇ ਕੋਲੇ ਪਲਾਨ B ਜਿਹੜਾ ਉਹ ਤਿਆਰ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ 3 ਤੋਂ ਲੈ ਕੇ $4 ਅਰਬ ਹਾਸਲ ਕਰਨ ਦੇ ਲਈ ਆਪਣੇ ਦੋਸਤ ਮੁਲਕਾਂ ਦੀ ਮਦਦ ਲੈ ਸਕਦਾ ਹੈ। ਇਹਦੇ ਵਿੱਚ ਦਿੱਕਤ ਇਹ ਹੈ ਕਿ ਸਾਊਦੀ ਅਰਬ ਨੇ ਫਰਵਰੀ ਦੇ ਵਿੱਚ ਪਾਕਿਸਤਾਨ ਨੂੰ $3 ਅਰਬ ਦੇਣ ਦਾ ਵਾਅਦਾ ਕੀਤਾ ਸੀਗਾ, ਪਰ ਇਹ ਫੰਡ ਜਿਹੜਾ ਪਾਕਿਸਤਾਨ ਨੂੰ ਹਲੇ ਤੱਕ ਨਹੀਂ ਮਿਲਿਆ। ਚੀਨ ਨੇ ਪਾਕਿਸਤਾਨ ਨੂੰ ਕੋਈ ਨਵਾਂ ਲੋਨ ਨਹੀਂ ਦਿੱਤਾ, ਪਰ ਪੁਰਾਣੇ $1.2 ਅਰਬ ਦਾ ਜਿਹੜਾ ਕਰਜ਼ ਰੋਲ ਓਵਰ ਹੈ, ਮਤਲਬ ਉਹਨੂੰ ਅਦਾ ਕਰਨ ਦਾ ਜਿਹੜਾ ਸਮਾਂ ਉਹ ਵਧਾ ਦਿੱਤਾ ਸੀਗਾ। IMF ਦੂਜੇ ਪਾਸੇ ਤਿਆਰੀਆਂ ਦੇ ਵਿੱਚ ਲੱਗਿਆ ਹੋਇਆ। 30 ਜੂਨ ਮੰਨਿਆ ਜਾ ਰਿਹਾ ਕਿ ਪਾਕਿਸਤਾਨ ਦੀ ਇਕਨੋਮੀ ਦੇ ਲਿਹਾਜ਼ ਤੋਂ ਬੇਹੱਦ ਅਹਿਮ ਤਰੀਕ ਹੈ। ਇਸ ਦਿਨ IMF ਦਾ ਪਾਕਿਸਤਾਨ ਨੂੰ ਦਿੱਤਾ ਗਿਆ ਪੁਰਾਣਾ ਜਿਹੜਾ ਪ੍ਰੋਗਰਾਮ ਆ ਉਹ ਖਤਮ ਹੋ ਜਾਣਾ ਤੇ ਖਾਸ ਗੱਲ ਇਹ ਹੈ ਕਿ $6.5 ਅਰਬ ਦੇ ਇਸ ਪ੍ਰੋਗਰਾਮ ਦੀਆਂ 5 ਕਿਸ਼ਤਾਂ ਹਲੇ ਵੀ ਪਾਕਿਸਤਾਨ ਨੂੰ ਜਿਹੜੀਆਂ ਉਹ ਨਹੀਂ ਮਿਲੀਆਂ। ਇਹਦੇ ਵਜ੍ਹਾ ਕਰਕੇ ਇਮਰਾਨ ਖਾਨ ਨੇ ਸਰਕਾਰ ਡਿੱਗਣ ਤੋਂ ਠੀਕ 2 ਦਿਨ ਪਹਿਲਾਂ ਪੈਟਰੋਲ ਡੀਜ਼ਲ $10 ਤੱਕ ਸਸਤਾ ਕੀਤਾ ਸੀ। ਇਸ ਤੋਂ ਬਾਅਦ IMF ਜਿਹੜਾ ਉਹ ਨਾਰਾਜ਼ ਹੋ ਗਿਆ ਸੀ। ਜੀ ਅਗਲੀ ਖਬਰ ਚਲੀਏ। ਫੋਰਡ ਨੇ 1 ਮਿਲੀਅਨ ਟਰੱਕਾਂ ਨੂੰ ਰੀਕਾਲ ਕੀਤਾ ਹੈਗਾ ਆ। ਇਹ ਜੋ ਫੋਰਡ ਦਾ ਓਨਰਸ ਦਾ ਮੈਨੂਅਲ ਹੈਗਾ ਆ ਉਹਦੇ ਵਿੱਚ ਇਨਫੋਰਮੇਸ਼ਨ ਅਪਡੇਟ ਵੀ ਕੀਤੀ ਗਈ ਆ। ਕਹਿੰਦੇ 2018 ਤੋਂ ਲੈ ਕੇ 2023 ਤੱਕ ਦੇ ਫੋਰਡ ਐਕਸਪੀਡੀਸ਼ਨ, ਲਿੰਕਨ ਨੈਵੀਗੇਟਰਸ ਜੋ 2019 ਤੋਂ 2023 ਦੇ ਹੈਗੇ ਆ, F ਸੀਰੀਜ਼ ਸੁਪਰ ਡਿਊਟੀ F250, 350, 450, 550 ਤੇ F600, ਇਹ ਸਾਰਿਆਂ ਦੇ ਵਿੱਚ ਕੁਝ ਟੈਕਨੀਕਲ ਇਸ਼ੂ ਹੈਗੇ ਆ, ਜਿਹਨੂੰ ਲੈ ਕੇ 9,79,797 ਟਰੱਕ ਆ ਉਹਨਾਂ ਨੂੰ ਰੀਕਾਲ ਕੀਤਾ ਗਿਆ ਹੈਗਾ। ਜਿਹੜੇ ਇਹਨਾਂ ਦੇ ਓਨਰ ਆ ਉਹਨਾਂ ਨੇ ਲੈਟਰ ਵੀ ਮੇਲ ਕਰ ਦਿੱਤੇ ਹੈਗੇ ਆ ਵੀ ਉਹ ਇਹਨਾਂ ਨੂੰ ਫਿਕਸ ਕਰਨਗੇ ਫ੍ਰੀ ਆਫ ਚਾਰਜ। ਸੋ ਜਿੰਨੇ ਵੀ ਜਿਹੜੇ ਸਰੋਤੇ ਆ ਜਿਨ੍ਹਾਂ ਨੇ ਸੁਣ ਲਿਆ ਜਾਂ ਮਿਸ ਕਰ ਗਏ ਆ, ਗੂਗਲ ਤੇ ਸਰਚ ਕਰ ਲਿਓ, ਜਿਨ੍ਹਾਂ ਦੇ ਕੋਲ ਫੋਰਡ ਦੇ ਪਿਕਅਪ ਟਰੱਕ ਹੈਗੇ ਆ
2018 ਤੋਂ 23 ਤੱਕ ਦੇ ਜਾਂ 19-23 ਤੱਕ ਦੇ, ਉਹ ਜ਼ਰੂਰ ਆਪਣਾ ਚੈੱਕ ਕਰ ਲਿਓ, ਉਹਨਾਂ ਨੂੰ ਰੀਕਾਲ ਕੀਤਾ ਗਿਆ ਹੈਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਜਿਹੜੀ ਇੱਕ ਆਪਾਂ ਗ੍ਰੀਸ ਬੋਟ ਹਾਦਸੇ ਦੀ। ਇਸ ਹਾਦਸੇ ਦੇ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਉਹ 300 ਤੋਂ ਵੱਧ ਚੁੱਕੀ ਆ। ਪਾਕਿਸਤਾਨੀ ਦੇ ਲੋਕਲ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ, ਕਿਉਂਕਿ ਪਾਕਿਸਤਾਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਕਿਸ਼ਤੀ ਦੇ ਵਿੱਚ ਪਾਕਿਸਤਾਨ ਦੇ 400, ਮਿਸਰ ਦੇ 200 ਤੇ ਸੀਰੀਆ ਦੇ 150 ਲੋਕ ਸਵਾਰ ਸੀਗੇ। ਹੁਣ ਇਸ ਹਾਦਸੇ ਦੀ ਜਾਂਚ ਚੱਲ ਰਹੀ ਹੈ ਤੇ ਦੂਜੇ ਪਾਸੇ ਇਸ ਹਾਦਸੇ ਦੀ ਜਿਹੜੀ ਜਾਂਚ ਆ ਉਹ ਇਟਲੀ ਦੇ ਵਿੱਚ, ਗ੍ਰੀਸ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਆ ਉਹ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਸੀ ਤਾਂ ਕਿਸ਼ਤੀ ਦੇ ਵਿੱਚ ਤਕਰੀਬਨ 750 ਲੋਕ ਜਿਹੜੇ ਆ ਉਹ ਮੌਜੂਦ ਸੀਗੇ। ਖਦਸ਼ੇ ਪ੍ਰਗਟਾਏ ਜਾ ਰਹੇ ਸੀ ਤੌਖਲੇ ਕਿ ਇਸ ਕਿਸ਼ਤੀ ਦੇ ਵਿੱਚ 400 ਤੋਂ ਲੈ ਕੇ 750 ਲੋਕ ਮੌਜੂਦ ਹੈ ਤੇ 400 ਦੇ ਕਰੀਬ ਤਾਂ ਪਾਕਿਸਤਾਨੀ ਸੀਗੇ। ਹੁਣ ਤੱਕ ਦੱਸਿਆ ਗਿਆ ਹੈ ਕਿ 150 ਦੇ ਕਰੀਬ ਜਿਹੜੀਆਂ ਡੈੱਡ ਬੋਡੀਜ਼ ਨੇ ਉਹਨਾਂ ਨੂੰ ਲੱਭ ਲਿਆ ਗਿਆ। ਹਲੇ ਵੀ 450 ਦੇ ਕਰੀਬ ਜਿਹੜੇ ਲੋਕ ਆ ਉਹ ਲਾਪਤਾ ਦੱਸੇ ਗਏ ਆ ਤੇ ਹੁਣ ਕਿਉਂਕਿ ਹਾਦਸੇ ਨੂੰ ਬਹੁਤ ਸਮਾਂ ਵਾਪਰ ਚੁੱਕਿਆ ਤੇ ਕਿਸੇ ਦੇ ਵੀ ਜ਼ਿੰਦਾ ਬਚਣ ਦੀ ਜਿਹੜੀ ਉਮੀਦ ਆ ਬਹੁਤ ਘੱਟ ਰਹਿ ਗਈ ਹੈ। ਦੀ ਗਾਰਡੀਅਨ ਨੇ ਇਸ ਹਾਦਸੇ ਦੇ ਵਿੱਚ ਬਚੇ ਜਿਉਂਦੇ ਲੋਕਾਂ ਦੇ ਹਵਾਲੇ ਦੇ ਨਾਲ ਦੱਸਿਆ ਗਿਆ ਕਿ ਪਾਕਿਸਤਾਨ ਦੇ ਲੋਕਾਂ ਨੇ ਜਾਣ ਬੁੱਝ ਕੇ ਇਸ ਇਲਾਕੇ ਦੇ ਵਿੱਚ ਡੌਕ ਦੇ ਵਿੱਚ ਭੇਜਿਆ ਸੀਗਾ। ਇੱਥੋਂ ਬਚਣ ਦੀ ਸੰਭਾਵਨਾ ਜਿਹੜੀ ਨਾ ਦੇ ਬਰਾਬਰ ਹੁੰਦੀ ਆ। ਬੋਟ ਕਿਸ਼ਤੀ ਦੇ ਵਿੱਚ ਮੌਜੂਦ ਲੋਕਾਂ ਨੇ ਜਾਣ ਬੁੱਝ ਕੇ ਅਜਿਹਾ ਕੀਤਾ ਸੀਗਾ। ਦੱਸਿਆ ਜਾ ਰਿਹਾ ਕਿ ਜਿਹੜੀ ਜਾਂਚ ਚੱਲ ਰਹੀ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਤਸਕਰ ਇਹਨਾਂ ਲੋਕਾਂ ਨੂੰ ਯੂਰਪ ਭੇਜਦੇ ਆ, ਉਹ ਯੂਰਪ ਭੇਜਣ ਦਾ ਸੁਪਨਾ ਦਿਖਾ ਕੇ ਪਹਿਲਾਂ ਲੀਬੀਆ ਭੇਜਦੇ ਆ, ਫਿਰ ਲੀਬੀਆ ਤੋਂ ਇਹਨਾਂ ਨੂੰ ਯੂਰਪ ਦੇ ਵਿੱਚ ਵਾੜਨ ਦੀ ਕੋਸ਼ਿਸ਼ ਹੁੰਦੀ ਹੈ ਤੇ ਇੱਕ ਹੁਣ ਤਸਕਰ ਜਿਹੜਾ ਉਹ ਪਾਕਿਸਤਾਨ ਦੇ ਗੁਜਰਾਤ ਤੋਂ ਫੜਿਆ ਗਿਆ। ਇਹ ਇੱਕ ਬੰਦੇ ਮਗਰ 6 ਤੋਂ ਲੈ ਕੇ 10 ਲੱਖ ਰੁਪਈਆ ਜਿਹੜਾ ਉਹ ਤਸਕਰ ਲੈਂਦੇ ਆ ਤੇ ਸਿਆਲਕੋਟ ਦੇ ਇੱਕ ਬੰਦੇ ਨੇ ਦੱਸਿਆ ਕਿ ਮਹੀਨਾ ਹੀ ਹੋਇਆ ਕਿ ਜਦੋਂ ਉਹਨਾਂ ਦਾ ਪੁੱਤ ਇੱਕ ਏਜੰਟ ਨੂੰ 6 ਲੱਖ ਰੁਪਏ ਦੇ ਕੇ ਇਟਲੀ ਨਿਕਲਿਆ ਸੀ। ਹਲੇ ਤੱਕ ਉਹਦਾ ਕੁਝ ਵੀ ਜਿਹੜਾ ਪਤਾ ਨਹੀਂ ਲੱਗ ਸਕਿਆ ਤੇ ਪੈਸੇ ਲੈਣ ਵਾਲਾ ਏਜੰਟ ਹੈ ਜਿਹੜਾ ਉਹ ਗਾਇਬ ਹੈ। ਪਾਕਿਸਤਾਨ ਦੇ ਵਿੱਚ ਬਹੁਤੇ ਇਲਾਕਿਆਂ ਦੇ ਵਿੱਚ ਇਸ ਕਿਸ਼ਤੀ ਹਾਦਸੇ ਤੋਂ ਬਾਅਦ ਜਿਨ੍ਹਾਂ ਨੇ ਆਪਣੇ ਪੁੱਤਰ ਜਾਂ ਜਿਨ੍ਹਾਂ ਨੇ ਆਪਣੇ ਬੱਚੇ ਬਾਹਰ ਮੁਲਕਾਂ ਦੇ ਵਿੱਚ ਇਸ ਰਸਤੇ ਜ਼ਰੀਏ ਭੇਜੇ ਹੈ, ਹੁਣ ਉਹਨਾਂ ਦੇ ਚਿਹਰੇ ਜਿਹੜੇ ਆ ਉਹ ਮੁਰਝਾਏ ਪਏ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਕਿਸੇ ਦਾ ਕੋਈ ਫੋਨ ਪਤਾ ਕੋਈ ਕੁਛ ਲੱਗਿਆ ਹੀ ਨਹੀਂਗਾ ਤਾਂ ਹੋ ਸਕਦਾ ਕਿ ਕਿਤੇ ਉਹ ਇਸ ਕਿਸ਼ਤੀ ਦੇ ਵਿੱਚ ਸਵਾਰ ਨਾ ਹੋਵੇ। ਸੋ ਲੋਕ ਉਹਨਾਂ ਲੋਕਾਂ ਦੇ ਲਈ ਲਗਾਤਾਰ ਅਰਦਾਸ ਦੁਆ ਕਰ ਰਹੇ ਆ ਤੇ ਇਸ ਤੋਂ ਪਹਿਲਾਂ ਹੀ ਜਿਹੜਾ ਹੁਣ ਤੱਕ ਦੱਸਿਆ ਗਿਆ ਜਿਹੜੇ ਮਤਲਬ ਆਂਕੜੇ ਆਉਂਦੇ ਨੇ ਇਹਨਾਂ ਹਾਦਸਿਆਂ ਨੂੰ ਲੈ ਕੇ 2015 ਤੋਂ ਬਾਅਦ ਇਹ ਜਿਹੜਾ ਸਭ ਤੋਂ ਵੱਡਾ ਹਾਦਸਾ ਹੈ। 2015 ਦੇ ਵਿੱਚ ਵੀ ਲੀਬੀਆ ਤੋਂ ਇਟਲੀ ਜਾ ਰਹੀ ਇੱਕ ਕਿਸ਼ਤੀ ਪਲਟ ਗਈ ਸੀਗੀ ਤੇ ਉਦੋਂ 1100 ਲੋਕਾਂ ਦੀ ਮੌਤ ਹੋਈ ਸੀ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਆਂਕੜਾ ਦਿੱਤਾ ਹੈ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਬੇਹੱਦ ਬਿਹਤਰ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਲੋਕ ਯੂਰਪ ਨੂੰ ਜਾਂਦੇ ਨੇ। ਟਿਊਨੀਸ਼ੀਆ ਦੀ ਅਥਾਰਟੀਜ਼ ਦੇ ਮੁਤਾਬਕ 2023 ਦੇ ਪਹਿਲੇ 3 ਮਹੀਨਿਆਂ ਦੀ ਜੇਕਰ ਗੱਲ ਕਰੀਏ ਤਾਂ ਇਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਯੂਰਪ ਜਾਣ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਆ ਉਹ 14,000 ਤੋਂ ਜ਼ਿਆਦਾ ਹੈ, ਜਿਹੜੇ ਕਿ ਕਿਸ਼ਤੀਆਂ ਰਾਹੀਂ ਸਵਾਰ ਹੋ ਚੁੱਕੇ ਤੇ ਜਿਹੜੇ ਪਹੁੰਚ ਚੁੱਕੇ ਆ। ਹਾਲਾਂਕਿ ਕੁਝ ਰਸਤਿਆਂ ਦੇ ਵਿੱਚ ਨੇ, ਕੁਝ ਪਿਛਲੇ ਦੇਸ਼ਾਂ ਦੇ ਕਿਨਾਰਿਆਂ ਤੇ ਫਸੇ ਹੋਏ ਨੇ ਤੇ ਜਿਹੜੀ ਇਹ ਕਿਸ਼ਤੀ ਡੁੱਬੀ ਹੈ ਉਹਦਾ ਨਾਮ ਜਿਹੜਾ ਉਹ ਲੱਕੀ ਸੇਲਰ ਜਿਹੜਾ ਦੱਸਿਆ ਗਿਆ, ਪਰ ਇਹ ਲੱਕੀ ਸੇਲਰ ਜਿਹੜੀ ਆ ਉਹ ਵੀ ਡੁੱਬ ਗਈ ਆ ਤੇ ਹੁਣ ਇਸ ਤੋਂ ਬਾਅਦ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਤਸਕਰ ਆ, ਜਿਹੜੇ ਹਿਊਮਨ ਟ੍ਰੈਫਿਕਿੰਗ ਕਰਦੇ ਆ ਉਹਨਾਂ ਦੇ ਉੱਤੇ ਹੁਣ ਸ਼ਿਕੰਜਾ ਜਿਹੜਾ ਉਹ ਕੱਸਿਆ ਜਾ ਰਿਹਾ। ਜੀ ਸੋ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੈ। ਸਰੋਤਿਆਂ ਤੋਂ ਇੱਕ ਵਾਰੀ ਮਾਫੀ ਮੰਗਦੇ ਹਾਂ ਕਿਉਂਕਿ ਸ਼ੁਰੂਆਤ ਦੇ ਵਿੱਚ ਅੱਜ ਇੰਟਰਨੈਟ ਦੀ ਕਾਫੀ ਪ੍ਰੋਬਲਮ ਆਈ, ਉਹਦੇ ਕਰਕੇ ਸਾਡਾ ਥੋੜਾ ਜਿਹਾ ਪ੍ਰੋਗਰਾਮ ਡਿਲੇ ਹੋ ਗਿਆ ਸੀ। ਸੋ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।